ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਮੌਜੂਦ ਰਹਿੰਦੇ ਨੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ। ਸੋ ਕਰਦੇ ਆ ਉਹਨਾਂ ਦਾ ਸਵਾਗਤ ਤੇ ਫਿਰ ਇੱਕ ਇੱਕ ਕਰਕੇ ਹਰੇਕ ਖਬਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਜੀ ਸੋ ਮਿੰਟੂ ਜੀ, ਜੇਕਰ ਰੁਖ ਕਰੀਏ ਆਪਾਂ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਆਪਾਂ ਲੈਨੇ ਆ ਤਾਂ ਖਬਰ ਪਟਿਆਲੇ ਤੋਂ ਹੈ। ਕਰਨਲ ਇੱਕ ਫੌਜ ਦਾ ਜਿਹਦਾ ਕਹਿੰਦੇ ਰੈਂਕ SSP ਦੇ ਬਰਾਬਰ ਦਾ ਸ਼ਾਇਦ ਹੁੰਦਾ, ਬਾਕੀ ਤੁਸੀਂ ਦੱਸ ਸਕਦੇ ਹੋ। ਤੇ ਉਹਦੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਕੁੱਟਮਾਰ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਵੀ ਤੁਸੀਂ ਗੱਲ ਨੂੰ ਟਾਲ ਦਿਓ, ਮਾਮਲਾ ਨਾ ਦਰਜ ਕਰਾਓ। ਪਰ ਗੱਲ ਹੁਣ ਕਿੱਥੇ ਪਹੁੰਚੀ ਹੈ ਜੀ, ਇਹ ਦੱਸਿਓ ਜਰਾ। ਦੇਖੋ, ਗੱਲ ਇਹ ਹੈ ਕਿ ਰੈਂਕ ਤਾਂ ਚਲੋ ਠੀਕ ਹੈ, ਜੋ ਮਰਜ਼ੀ ਹੈ, ਪਰ ਇੱਕ ਆਰਮੀ ਦਾ ਸਨਮਾਨ ਹੁੰਦਾ ਨਾ, ਫੌਜ ਦਾ ਇੱਕ ਸਨਮਾਨ ਹੁੰਦਾ, ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ। ਦੂਜੀ ਗੱਲ ਕਿ ਅੱਜ ਦਾ ਦਿਨ ਜਿਹੜਾ ਹੈ ਨਾ, ਉਹ ਇਸ ਖਬਰ ਦੀ ਚਰਚਾ ਦੇ ਨਾਮ ਹੀ ਰਿਹਾ। ਜੇ ਆਪਾਂ ਵੇਖੀਏ ਤੇ ਅਚਾਨਕ ਇਹ ਬਹੁਤ ਵੱਡੀ ਖਬਰ ਬਣ ਗਈ, ਦਿੱਲੀ ਤੱਕ ਇਹਦੀ ਗੂੰਜ ਜਿਹੜੀ ਹੈ ਉਹ ਸੁਣਾਈ ਦਿੱਤੀ ਹੈ। ਵੇਖੋ ਗੁਰਪ੍ਰੀਤ ਜੀ, ਇਸ ਘਟਨਾ ਦਾ ਬੈਕਗ੍ਰਾਉਂਡ ਜਿਹੜਾ ਹੈ ਉਹ ਕੁਝ ਇਸ ਤਰ੍ਹਾਂ ਹੈ ਕਿ ਰਜਿੰਦਰਾ ਹਸਪਤਾਲ ਦੇ ਨੇੜੇ ਨਾ ਉੱਥੇ ਖਾਣ ਪੀਣ ਦੀਆਂ ਦੁਕਾਨਾਂ ਹੈਗੀਆਂ। ਜਦੋਂ ਰਜਿੰਦਰਾ ਹਸਪਤਾਲ ਪਟਿਆਲੇ ਆਪਾਂ ਜਾਂਦੇ ਹਾਂ ਨਾ ਆਸ-ਪਾਸ, ਇਹ ਰਾਤ ਉਦਣ ਦੀ ਘਟਨਾ ਹੈ ਜਿੱਦਣ ਭਵਕੀਰਤ ਸਿੰਘ ਨਾਂ ਦਾ ਜਿਹੜਾ ਬੱਚਾ ਚੁੱਕਿਆ ਸੀਗਾ ਤੇ ਉਹਦੇ ਜਿਹੜੇ ਅਗਵਾ ਕਰਤਾ ਸੀਗੇ ਮੰਡੌਰ ਪਿੰਡ ਦੇ ਵਿੱਚ, ਜਿੱਦਣ ਐਨਕਾਊਂਟਰ ਹੋਇਆ, ਇਹ ਉਹੀ ਪੁਲਿਸ ਪਾਰਟੀ ਸੀ ਲਗਭਗ। ਇਹਦੇ ਵਿੱਚ 3 ਜਿਹੜੇ ਪਟਿਆਲੇ ਜ਼ਿਲ੍ਹੇ ਦੇ ਤਗੜੇ ਇੰਸਪੈਕਟਰ, ਜਿਨ੍ਹਾਂ ਨੂੰ ਤਗੜੇ ਇੰਸਪੈਕਟਰ ਆਪਾਂ ਕਹਿ ਸਕਦੇ ਹਾਂ, ਉਹ ਨੇ। ਤਾਂ ਉਹਨਾਂ ਸਮੇਤ ਹੋਇਆ ਉਦੋਂ ਇਹ ਆ ਕਿ ਕਰਨਲ ਤੇ ਕਰਨਲ ਦੇ ਮੁੰਡੇ ਦੇ ਕਥਿਤ ਕੁੱਟਮਾਰ ਦਾ ਇਹ ਮਾਮਲਾ ਹੈ ਜੀ। ਇਹ ਉਦੋਂ ਦਾ ਮਾਮਲਾ ਦਬਿਆ ਰਿਹਾ। ਇਹਦੇ ਵਿੱਚ ਉਸ ਫੈਮਿਲੀ ਨੇ, ਪੀੜਤ ਫੈਮਿਲੀ ਨੇ ਕਿਹਾ ਕਿ ਭਾਈ ਸਾਨੂੰ ਪਹਿਲਾਂ ਤੇ ਇਹਨਾਂ ਨੇ ਸੁਣਿਆ ਹੀ ਨਹੀਂ, ਫਿਰ ਉਸ ਤੋਂ ਬਾਅਦ ਜੇਕਰ ਸੁਣਿਆ, ਰੌਲਾ ਪਿਆ, ਤੇ ਉਸ ਤੋਂ ਬਾਅਦ ਧਮਕੀਆਂ ਦਿੱਤੀਆਂ ਗਈਆਂ ਕਿ ਤੁਸੀਂ ਰਾਜੀਨਾਮਾ ਕਰ ਲਓ, ਇਹ ਹੈ ਉਹ ਹੈ। ਤਾਂ ਮਤਲਬ ਕਿ ਇਹ ਸਾਰੇ ਦੋਸ਼ ਜਦੋਂ ਲੱਗੇ, ਵੀਡੀਓ ਬਾਹਰ ਨਿਕਲੀ, ਤਾਂ ਅੱਜ ਇਹ ਵੱਡੀ ਖਬਰ ਬਣ ਗਈ। ਤਾਂ ਤੁਸੀਂ ਦੇਖੋ ਕਿੰਨੇ ਦਿਨਾਂ ਬਾਅਦ ਇਹ ਮਾਮਲਾ ਜਿਹੜਾ ਬਣਿਆ। ਤਾਂ ਫਿਰ ਇਹਦੇ ਚ ਕੀ ਹੋਇਆ ਕਿ ਪੰਜਾਬ ਸਰਕਾਰ ਹੀ ਘਿਰਦੀ ਨਜ਼ਰ ਆਈ ਕਿ ਐਡਾ ਵੱਡਾ ਆਰਮੀ ਦਾ ਆਫੀਸਰ, ਉਹਦਾ ਮੁੰਡਾ, ਤੇ ਤੁਸੀਂ ਦੋਨਾਂ ਨੂੰ ਕੁੱਟ ਘੱਤਿਆ। ਲਓ ਜੀ, ਹੁੰਦਾ ਕੀ ਆ ਕਿ ਨਾਨਕ ਸਿੰਘ ਜਿਹੜੇ IPS ਨੇ, ਉਹ ਸਾਹਮਣੇ ਆਉਂਦੇ ਆ, ਪੁਲਿਸ ਮੁਖੀ ਜਿਹੜੇ ਆ, ਉਹਨਾਂ ਨੇ ਆ ਕੇ, ਜ਼ਿਲ੍ਹਾ ਪੁਲਿਸ ਮੁਖੀ ਹੈ ਮੇਰੇ ਖਿਆਲ ਦੇ ਨਾਲ ਉਹ, ਤੇ ਉਹਨਾਂ ਨੇ ਆ ਕੇ ਨਾ ਸਿਰਫ ਆਰਮੀ ਤੋਂ ਮਾਫੀ ਮੰਗੀ ਕਿ ਪੰਜਾਬ ਪੁਲਿਸ ਮਾਫੀ ਮੰਗਦੀ ਹੈ, ਬਲਕਿ ਇਸ ਤੋਂ ਇਲਾਵਾ 12 ਜਿਹੜੇ, ਯਾਨੀ 3 ਵੱਡੇ ਥਾਣੇਦਾਰ ਜਿਹੜੇ ਕਿ ਨੌਜਵਾਨੀ ਦੱਸੀ ਦੇ ਆ ਵਿੱਚੋਂ ਕੁਝ, ਤੇ ਉਹਨਾਂ ਸਮੇਤ 12 ਨੂੰ ਇਹਨਾਂ ਨੇ ਸਸਪੈਂਡ ਕਰ ਦਿੱਤਾ। ਪਰ ਸ਼ਾਮ ਹੁੰਦਿਆਂ ਇੱਕ ਇਸ ਕਹਾਣੀ ਨੇ ਹੋਰ ਪਲਟਾ ਖਾਦਾ ਜੀ। ਪਲਟਾ ਕੀ ਖਾਦਾ ਜਰਾ ਉਹ ਦੇਖਣ ਵਾਲੀ ਗੱਲ। ਮੈਂ ਹੁਣ ਵੀ ਵੀਡੀਓ ਦੇਖ ਰਿਹਾ ਸੀਗਾ, ਜਿਹੜਾ ਉਸ ਦੁਕਾਨ ਦਾ ਮਾਲਕ ਹੈ, ਦੇਖੋ ਝੂਠ ਬੋਲਦਾ ਸੱਚ ਬੋਲਦਾ, ਤੇ ਜਾਂਚ ਪੜਤਾਲ ਦਾ ਵਿਸ਼ਾ। ਉਹ ਕਹਿੰਦਾ ਕਿ ਇਹ ਜੋ ਸਾਹਿਬ ਆਏ ਸਨ, ਇਹਨਾਂ ਨੇ ਗੱਡੀ ਜਿਹੜੀ ਆ ਉਹ ਇਸ ਹਿਸਾਬ ਨਾਲ ਪਾਰਕ ਕੀਤੀ ਕਿ ਉੱਥੇ ਦਿੱਕਤ ਪਰੇਸ਼ਾਨੀ ਆ ਸਕਦੀ ਸੀ। ਮੈਗੀ ਇਹਨਾਂ ਨੇ ਮੰਗਾਈ ਆ, ਮੈਗੀ ਖਾਣੀ ਇਹਨਾਂ ਨੇ ਸਟਾਰਟ ਕੀਤੀ, ਗੱਡੀ ਦੀ ਡਿੱਗੀ ਤੇ 2 ਗਲਾਸ ਰੱਖ ਲਏ, ਪੈਗ ਸ਼ੈਗ ਚੱਲ ਪਿਆ। ਜਾ ਕੇ ਮੁਲਾਜ਼ਮ ਨੇ ਦੂਸਰੀ ਵਾਰ ਵੀ ਕਿਹਾ ਕਿ ਇੱਥੇ ਦਿੱਕਤ ਆਉਂਦੀ ਆ, ਪਾਰਕਿੰਗ ਤੁਸੀਂ ਇੱਥੇ ਨਹੀਂ ਕਰ ਸਕਦੇ। ਤਾਂ ਉਹਨਾਂ ਨੇ ਦੋਨੋਂ ਵਾਰ ਕਿਹਾ ਕਿ ਮੈਂ ਆਫੀਸਰ ਹੈਗਾ ਤੇ ਮੈਂ ਆਪੇ ਦੇਖ ਲਵਾਂਗਾ। ਉਹ ਕਹਿੰਦੇ ਕਿ ਉਸ ਤੋਂ ਬਾਅਦ ਇਹ 2 ਗੱਡੀਆਂ ਤੇ ਆਏ ਨੇ, ਸਕਾਰਪੀਓ ਗੱਡੀਆਂ ਤੇ। ਤਾਂ ਜਦੋਂ ਮਤਲਬ ਕਿ ਇਹਨਾਂ ਨੇ ਗੱਡੀ ਸਾਈਡ ਤੇ ਕਰਨ ਲਈ ਕਿਹਾ, ਤਾਂ ਉਸ ਤੋਂ ਬਾਅਦ ਤਲਖੀ ਜਿਹੜੀ ਵਧੀ ਆ, ਤੇ ਇਹ ਜੋ ਆਫੀਸਰ ਆ, ਉਹ ਮਤਲਬ ਕਿ ਜਿਹੜਾ ਦੁਕਾਨਦਾਰ ਆ, ਸੰਬੰਧਿਤ ਦੁਕਾਨਦਾਰ ਆ, ਉਹ ਇਹਨਾਂ ਦਾ ਹੀ ਕਸੂਰ ਕੱਢ ਰਿਹਾ ਕਿ ਇਹ ਗੱਲ ਪਏ ਆ ਪਹਿਲਾਂ। ਠੀਕ ਹੈ ਨਾ ਜੀ। ਉਸ ਤੋਂ ਬਾਅਦ ਮਤਲਬ ਕਿ ਜੋ ਵੀ ਹੋਇਆ, ਪਰ ਸਿਵਲ ਵਰਦੀ ਦੇ ਵਿੱਚ ਸਨ ਉਹ, ਤੇ ਕਹਿੰਦਾ ਕਿ ਮੈਨੂੰ ਨਹੀਂ ਪਤਾ ਪੁਲਿਸ ਵਾਲੇ ਸਨ ਕਿ ਕੌਣ ਸੀ, ਪਰ ਝਗੜਾ ਜ਼ਰੂਰ ਹੈ। ਹੁਣ ਦੇਖੋ ਇਹਦੇ ਵਿੱਚ ਗੁਰਪ੍ਰੀਤ ਜੀ, ਦੋਨਾਂ ਪਾਸਿਆਂ ਤੋਂ ਫਿਰ ਜੇ ਗਲਤੀ ਹੈ ਤਾਂ ਦੋਨਾਂ ਪਾਸਿਆਂ ਤੋਂ ਹੀ ਕਿਤੇ ਨਾ ਕਿਤੇ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ। ਮੈਂ ਤੇ ਮੰਨਦਾ ਕਿ ਕਰਨਲ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਰਾਤ ਨੂੰ ਜਾ ਕੇ ਸੜਕ ਤੇ ਦਾਰੂ ਪੀਓ, ਫੌਜ ਦਾ ਪ੍ਰੋਟੋਕਾਲ ਤੁਹਾਨੂੰ ਪਤਾ ਹੀ ਆ। ਪਰ ਉਹ ਸਾਰੀਆਂ ਚੀਜ਼ਾਂ ਪਹਿਲਾਂ ਐਸਟੈਬਲਿਸ਼ ਤੇ ਹੋਣ ਨਾ,
ਉੱਥੇ ਜਾਂਚ ਪੜਤਾਲ ਨੇ ਹੀ ਸਥਾਪਿਤ ਕਰਨੀਆਂ ਨੇ ਕਿ ਕੀ ਹੋਇਆ ਕੀ ਐਕਚੁਅਲ ਦੇ ਵਿੱਚ। ਪਰ ਜੇ ਪੁਲਿਸ ਦੇ ਕੋਲ, ਕਿਉਂਕਿ ਦੂਜੀ ਸੀਸੀਟੀਵੀ ਤਾਂ ਕੁੱਟਣ ਦੀ ਤੇ ਨਿਕਲ ਆਈ ਹੈ, ਜੇ ਮੰਨ ਲਓ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਤਾਂ ਪੁਲਿਸ ਨੇ ਤੇ ਹੁਣ ਤੱਕ ਉਹ ਜਿਹੜੀਆਂ ਸੀਗੀਆਂ ਵੀਡੀਓ ਉਹ ਵਾਇਰਲ ਕਰ ਦੇਣੀਆਂ ਸੀ ਕਢਾ ਕੇ ਸਮਾਂ ਦੀ, ਕਿ ਪਤਾ ਲੱਗ ਜਾਂਦਾ ਉਹਨਾਂ ਤੇ ਪਹਿਲਾਂ ਹੀ ਗਰੁੱਪਾਂ ਦੇ ਵਿੱਚ ਪਾ ਦੇਣੀਆਂ ਸਨ। ਤਾਂ ਇਹ ਠੀਕ ਆ ਕਿ ਇਹ ਜਿਹੜੇ ਪੁਲਿਸ ਆਫੀਸਰ ਆ ਇਹ ਕਹਿੰਦੇ ਕਿ ਉਸ ਜ਼ਿਲ੍ਹੇ ਦੀ ਪੁਲਿਸ ਦੇ ਸਿਰ ਕੱਢਵੇਂ ਅਫਸਰ ਹੈ, ਠੀਕ ਹੈ, ਇਹਨਾਂ ਦੀ ਵੀ ਜ਼ਰੂਰਤ ਹੈ ਆਪਣੀ ਜਗ੍ਹਾ। ਪਰ ਜਿਵੇਂ ਕੁੱਟਿਆ ਗਿਆ, ਦੇਖੋ ਚਲੋ ਜੇ ਮੰਨ ਲਓ ਕੋਈ ਗੱਡੀ ਪਾਰਕ ਗਲਤ ਕਰਕੇ ਬੈਠਾ ਹੈ ਜਾਂ ਦਾਰੂ ਪੀ ਰਿਹਾ ਪਬਲਿਕ ਪਲੇਸ ਤੇ, ਜਾਂ ਉਹ ਆਪਣਾ ਕੋਈ ਪ੍ਰੋਟੋਕਾਲ ਜਿਹੜਾ ਹੈ ਉਹ ਤੋੜ ਰਿਹਾ ਹੈ, ਜਾਂ ਤੁਹਾਡੇ ਤੇ ਕੋਈ ਹਮਲਾ ਕੀਤਾ ਹੈ, ਤਾਂ ਮੇਰੇ ਖਿਆਲ ਦੇ ਨਾਲ ਤੁਰੰਤ ਉਸ ਤੇ ਕਾਬੂ ਪਾ ਕੇ ਤੁਸੀਂ 2 ਸਕਾਰਪੀਓ 'ਚ, ਤਾਂ ਮਤਲਬ ਕਿ ਤੁਸੀਂ ਘੱਟੋ ਘੱਟ 10 ਤੋਂ 12 ਬੰਦੇ ਤਾਂ ਸੀਗੇ ਨਾ ਜਿੰਨੇ ਸਸਪੈਂਡ ਹੋਏ, ਤਾਂ ਤੁਸੀਂ ਦੋਵਾਂ ਤੇ ਕਾਬੂ ਪਾ ਕੇ ਉਹਨਾਂ ਨੂੰ ਹਵਾਲਾਤ 'ਚ ਬੰਦ ਕਰਦੇ ਸਮਾਂ ਦੀ, ਤਾਂ ਤੁਹਾਡੀ ਬੱਲੇ ਬੱਲੇ ਹੁੰਦੀ ਤੇ ਸਾਰਾ ਕੁਝ ਤੁਸੀਂ ਆਪਣੇ ਅਫਸਰਾਂ ਦੀ ਨਿਗਰਾਨੀ 'ਚ ਲਿਆ ਕੇ ਪਬਲਿਕ ਕਰਦੇ। ਤਾਂ ਖੈਰ ਇੱਥੇ ਮਾਤ ਖਾ ਗਿਆ ਕਿਉਂਕਿ ਇਹਨਾਂ ਨੇ ਕੁੱਟਿਆ ਤੇ ਫਿਰ ਉਹ ਫ੍ਰੈਕਚਰ ਵੀ ਹੋਇਆ, ਤਾਂ ਹੁਣ ਕਾਰਵਾਈ ਤਾਂ ਹੋ ਗਈ ਆ। ਪਰ ਇਹ ਉਹੀ ਪੁਲਿਸ ਪਾਰਟੀ ਆ ਜਿਹਦੇ ਉਹ ਮੰਡੌਰ ਵਾਲੇ ਇਨਕਾਊਂਟਰ ਤੇ ਵੀ ਸਵਾਲ ਹੋ ਰਹੇ ਨੇ। ਉਸ ਪਿੰਡ ਦੀ ਵੀ ਚਰਚਾ ਜਿਹੜੀ ਆ ਬਹੁਤ ਕਿਸਮ ਦੀ ਚੱਲਦੀ ਪਈ ਆ ਕਿ ਬੰਦੇ ਫੜ ਕੇ ਲਿਆਂਦੇ ਸਨ। ਉਸ ਪਿੰਡ ਦੇ ਵਿੱਚ ਚਰਚਾ ਚੱਲ ਰਹੀ ਹੈ ਐਨਕਾਊਂਟਰ ਦੀ। ਖੈਰ ਇਹ ਵੀ ਹੁਣ ਜਾਂਚ ਦਾ ਵਿਸ਼ਾ, ਚਲੋ ਆਪਾਂ ਕੋਈ ਕਿਸੇ ਗੱਲ ਦੀ ਪੁਸ਼ਟੀ ਤੇ ਨਹੀਂ ਕਰਦੇ, ਪਰ ਉੱਥੋਂ ਦੇ ਵਸਨੀਕਾਂ ਨਾਲ ਜਦੋਂ ਗੱਲ ਕਰੀਏ ਉਹ ਉਸ ਐਨਕਾਊਂਟਰ ਤੇ ਵੀ ਸਵਾਲ ਚੁੱਕ ਰਹੇ। ਵੈਸੇ ਤੇ ਐਨਕਾਊਂਟਰ ਸਾਰੇ ਹੀ ਪੰਜਾਬ ਦੇ ਵਿੱਚ ਜਿਵੇਂ ਠਾ ਠਾ ਚੱਲਣ ਡਈ ਆ, ਉਹ ਸਾਰੇ ਹੀ ਕਿਤੇ ਨਾ ਕਿਤੇ ਇਸ ਵੇਲੇ ਇੱਕ ਐਸੀ ਸਥਿਤੀ ਪੈਦਾ ਕਰ ਗਏ ਆ ਕਿ ਯੋਗੀ ਰਾਜ ਤੇ ਮਾਨ ਰਾਜ, ਇਹਨਾਂ ਦੋਨਾਂ ਦਾ ਫਰਕ ਲੱਭਣਾ ਬਹੁਤ ਮੁਸ਼ਕਲ ਹੋ ਰਿਹਾ ਐਨਕਾਊਂਟਰਾਂ ਦੇ ਮਾਮਲੇ ਦੇ ਵਿੱਚ। ਥੜਾ ਥੜਾ ਐਨਕਾਊਂਟਰ ਹੋ ਰਿਹਾ, ਤਾਂ ਸੋ ਇਸ ਕਰਕੇ ਇਸ ਮਾਮਲੇ ਦੀ ਵੀ ਜਾਂਚ ਪੜਤਾਲ ਹੋਣੀ ਚਾਹੀਦੀ ਆ, ਕਿਉਂਕਿ ਉਹ ਜਿਹੜਾ ਮੁੰਡਾ ਕੈਨੇਡਾ ਤੋਂ ਆਇਆ ਸੀਗਾ ਜਸਪ੍ਰੀਤ, ਜਿਸ ਨੂੰ ਐਨਕਾਊਂਟਰ 'ਚ ਮਾਰਿਆ ਗਿਆ, ਉਹਦੇ ਨਾਲ ਵੀ ਸਵਾਲ ਬਹੁਤ ਸਾਰੇ ਦਫਨ ਹੋ ਗਏ। ਉਹ ਵੀ ਜਾਂਚ ਪੜਤਾਲ ਜਿਹੜੀ ਆ ਉਹ ਹੋਣੀ ਚਾਹੀਦੀ ਆ। ਜੀ ਜਾਂਚ ਤਾਂ ਹੋਣੀ ਬਣਦੀ ਹੈ। ਇੱਕ ਪਾਸੇ ਤੁਸੀਂ ਮੈਡਲ ਪਵਾਉਣ ਵਾਲਾ ਕੰਮ ਕਰ ਲੈਂਦੇ ਹੋ ਤੇ ਦੂਸਰੇ ਪਾਸੇ ਆਪਣੇ ਤੇ ਕਾਰਵਾਈ ਕਰਾਉਣ ਵਾਲੇ, ਇਹ ਵੀ ਕਈ ਕਿਸਮ ਦੇ ਸਵਾਲ ਇੱਕ ਹੀ ਕੇਸ ਦੇ ਵਿੱਚੋਂ ਨਿਕਲ ਆਉਂਦੇ ਨੇ। ਸੋ ਆਪਾਂ ਚੱਲੀਏ ਜੀ ਅਗਲੀ ਖਬਰ ਦੇ ਵੱਲ। ਜੇਕਰ ਤੇ ਅਗਲੀ ਖਬਰ MP ਅੰਮ੍ਰਿਤਪਾਲ ਸਿੰਘ ਹੁਣਾਂ ਨਾਲ ਜੁੜੀ ਹੋਈ ਹੈ। ਉਹਨਾਂ ਦੇ 2 ਸਾਥੀ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ ਨੇ ਜੀ, ਤੇ ਕਦੋਂ ਤੱਕ ਉਹਨਾਂ ਨੂੰ ਪੰਜਾਬ ਲਿਆਂਦਾ ਜਾਊਗਾ? ਦੇਖੋ ਪੁਲਿਸ ਤੇ ਉੱਥੇ ਪਹੁੰਚੀ ਹੋਈ ਆ। ਕਿੱਦਾਂ ਸੀਗਾ ਨਾ ਕਿ ਦੇਖੋ NSA ਜਿਹੜਾ ਸੀਗਾ ਨਾ ਉਹ ਅਗੜ ਪਿਛੜ ਲੱਗਿਆ, ਕਿਸੇ ਦਾ ਕਿਸੇ ਡੇਟ ਨੂੰ, ਕਿਸੇ ਦਾ ਕਿਸੇ ਡੇਟ ਨੂੰ, ਤਾਂ ਜਿਵੇਂ ਜਿਵੇਂ ਮਤਲਬ ਕਿ 17 18 19, ਤਾਂ ਫਿਲਹਾਲ ਜਿਵੇਂ ਅੱਜ 17 ਵਾਲੇ, ਤਾਂ 2 ਬੰਦੇ ਸ਼ਾਇਦ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਏ ਇਹਨਾਂ ਦੇ, ਆਪਣੀ ਯਾਨੀ ਹਿਰਾਸਤ 'ਚ ਲੈ ਲਈਏ, ਹਿਰਾਸਤ ਸ਼ਬਦ ਠੀਕ ਰਹੇਗਾ, ਕਿ ਇਹਨਾਂ ਨੇ ਟ੍ਰਾਂਜਿਟ ਰਿਮਾਂਡ ਹੁੰਦਾ ਇੱਕ, ਉਹ ਫਾਰਮੈਲਿਟੀ ਡਿਬਰੂਗੜ੍ਹ ਕੋਰਟ 'ਚੋਂ ਕਰਵਾ ਕੇ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਜਿਹੜੇ 2 ਜਣੇ ਆ ਉਹਨਾਂ ਦੇ ਵਿੱਚ ਬਾਜੇਕੇ ਯਾਨੀ ਭਗਵੰਤ ਸਿੰਘ ਬਾਜੇਕੇ ਪ੍ਰਧਾਨ ਮੰਤਰੀ ਜਿਹਨੂੰ ਕਹਿੰਦੇ ਆ, ਤੇ ਗੁਰਮੀਤ ਸਿੰਘ, ਇਹਨਾਂ ਦਾ ਟ੍ਰਾਂਜਿਟ ਰਿਮਾਂਡ ਮਿਲਿਆ। ਤਾਂ ਤੁਹਾਨੂੰ ਯਾਦ ਹੋਣਾ ਕਿ ਇਹ ਜਿਹੜਾ ਪ੍ਰਧਾਨ ਮੰਤਰੀ ਸੀ, ਇਹ ਸ਼ੁਰੂਆਤ ਦੇ ਵਿੱਚ ਜਿਹੜੇ ਬੰਦੇ ਫੜੇ ਉਹਨਾਂ ਚੋਂ ਹੀ ਸੀਗਾ ਜੇ ਆਪਾਂ ਦੇਖੀਏ। ਤਾਂ ਇਸ ਕਰਕੇ ਇਹਨਾਂ ਦੋਨਾਂ ਨੂੰ ਪੁਲਿਸ ਨੇ ਹਿਰਾਸਤ 'ਚ, ਆਪਣੀ ਹਿਰਾਸਤ 'ਚ ਲੈ ਲਿਆ। ਪੰਜਾਬ ਪੁਲਿਸ ਉੱਥੋਂ ਸ਼ਾਇਦ ਰਵਾਨਾ ਹੋ ਚੁੱਕੀ ਹੋਏਗੀ, ਤੇ ਇਹਦਾ ਮਤਲਬ ਹੈ ਕਿ ਰਾਤੋਂ ਰਾਤ ਇਹ ਪਹੁੰਚ ਜਾਣਗੇ, ਕਿਉਂਕਿ ਤੁਹਾਨੂੰ ਪਤਾ ਹੀ ਆ ਬਾਏ 에ਅਰ ਲੈ ਕੇ ਆਉਂਦੇ ਨੇ ਇਹਨਾਂ ਨੂੰ, ਡਿਬਰੂਗੜ੍ਹ ਛੱਡ ਕੇ ਵੀ ਬਾਏ 에ਅਰ ਹੀ ਆਉਂਦੇ ਆ। ਤਾਂ ਫਿਲਹਾਲ ਇਹ ਇੱਕ ਵੱਡੀ ਖਬਰ ਹੈ ਇਸ ਵੇਲੇ ਦੀ ਕਿ 2 ਜਾਣੇ ਜਿਹੜੇ ਆ ਉਹ ਪੰਜਾਬ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਉੱਥੋਂ ਲੈ ਲਿਆ। ਤਾਂ ਦੂਜੇ ਪਾਸੇ 5 ਜਿਹੜੇ ਹੋਰ ਆਉਣਗੇ, ਅੰਮ੍ਰਿਤਪਾਲ ਸਿੰਘ, ਪਪਲਪ੍ਰੀਤ ਸਿੰਘ, ਇਹਨਾਂ ਤੇ ਹਾਲੇ ਕੋਈ ਵੀ ਰੈਤ ਜਿਹੜੀ ਆ ਨਹੀਂ ਕੀਤੀ ਗਈ। ਇਹਨਾਂ ਨੂੰ ਛੱਡ ਕੇ ਜਿਹੜੇ 7 ਨੇ ਉਹਨਾਂ ਦਾ NSA ਖਤਮ ਹੋ ਜਾਏਗਾ, ਕਿਉਂਕਿ ਇਹ ਤੁਹਾਨੂੰ ਪਤਾ ਹੀ ਆ ਨਾ ਕਿ ਜਿਹੜਾ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਦਾ ਮਾਮਲਾ ਸੀਗਾ ਉਹ ਥੋੜਾ ਲੇਟ ਸੀਗਾ, ਯਾਦ ਹੋਣਾ ਤੁਹਾਨੂੰ, ਇਹ ਸਭ ਤੋਂ ਬਾਅਦ ਦੇ ਵਿੱਚ ਫੜੇ ਨਾ, ਤਾਂ ਹਾਲੇ ਇਹਨਾਂ ਤੇ ਫੈਸਲਾ ਆਉਣਾ ਤੇ ਬਕਾਇਆ। ਪਰ ਵੈਸੇ ਵੀ ਮੈਂ ਤੇ ਤੁਹਾਨੂੰ ਬਹੁਤ ਵਾਰ ਦੱਸ ਚੁੱਕਾ ਕਿ ਅੰਮ੍ਰਿਤਪਾਲ ਸਿੰਘ ਦਾ ਮਾਮਲਾ ਥੋੜਾ ਜਿਹਾ ਜੁਦਾ ਹੋ ਜਾਂਦਾ ਦੂਜਿਆਂ ਦੇ ਮੁਕਾਬਲੇ। ਕਿਉਂਕਿ ਇੱਕ ਤੇ ਮੁਕੱਦਮੇ ਜ਼ਿਆਦਾ ਨੇ, ਲਗਭਗ 8-9 ਮੁਕੱਦਮੇ ਆ, ਤੇ ਉਹਨਾਂ ਦੇ ਵਿੱਚ ਵੀ ਸਭ ਤੋਂ ਵੱਡਾ ਮੁਕੱਦਮਾ ਹੈ ਜਿਹੜਾ ਉਹ ਗੁਰਪ੍ਰੀਤ ਸਿੰਘ ਹਰੀ ਨਾਂ ਦੇ ਮਾਮਲੇ ਦੇ ਵਿੱਚ NIA ਦਾ। ਤਾਂ ਜਦੋਂ ਤੱਕ ਉਹਦਾ ਨਿਬੇੜਾ ਨਹੀਂ ਹੋਏਗਾ ਅੰਮ੍ਰਿਤਪਾਲ ਸਿੰਘ ਦਾ ਮੁਸ਼ਕਲ ਹੈ। ਪਰ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਵਾਸਤੇ ਵੱਡੀ ਰਾਹਤ ਹੈ। ਵੱਡੀ ਰਾਹਤ ਕਿਵੇਂ, ਉਹ ਤੁਹਾਨੂੰ ਥੋੜਾ ਜਿਹਾ ਮੈਂ ਸਮਝਾ ਦੇਣਾ। ਮਸਲਨ ਕਿ ਅਜਨਾਲਾ ਕੇਸ ਇੱਕ ਰਹਿ ਗਿਆ, ਜਿਹੜੇ ਤੇ ਉਹਦੇ 'ਚ ਨਾਮਜ਼ਦ ਆ ਉਹ ਕੋਈ 2-4 ਮਹੀਨਿਆਂ ਬਾਅਦ ਜ਼ਮਾਨਤ ਹਾਸਲ ਕਰ ਜਾਣਗੇ, ਯਾਨੀ ਜਿਵੇਂ ਉਹਨਾਂ ਦੀ ਗ੍ਰਿਫਤਾਰੀ ਪਾਈ ਜਾਊਗੀ। ਅੱਜ ਸਮਝ ਲਓ ਜਿਹੜੇ ਉੱਥੋਂ ਹਿਰਾਸਤ 'ਚ ਲੈ
ਤਾਂ ਉਹ ਕਿਸੇ ਨਾ ਕਿਸੇ ਗ੍ਰਿਫਤਾਰੀ ਪਾ ਕੇ ਕਿਸੇ ਨਾ ਕਿਸੇ ਮਾਮਲੇ 'ਚ ਹੀ ਰੱਖੇ ਜਾਣਗੇ। ਤਾਂ ਜਿਵੇਂ ਜਿਵੇਂ ਕਸਟਡੀ ਪੈਂਦੀ ਜਾਏਗੀ ਉਹਨਾਂ ਕੇਸਾਂ ਦੇ ਵਿੱਚ, ਯਾਨੀ ਜੀ ਹਿਰਾਸਤ ਪੈਣੀ ਸਟਾਰਟ ਹੋ ਗਈ ਗ੍ਰਿਫਤਾਰੀ ਤੋਂ ਬਾਅਦ, ਤਾਂ ਫਿਰ ਕੀ ਜੀ ਹੁੰਦਾ ਗੁਰਪ੍ਰੀਤ ਜੀ, ਕਿਸੇ ਕੇਸ ਦੇ ਵਿੱਚ 3 ਮਹੀਨਿਆਂ ਬਾਅਦ, ਕਿਸੇ ਕੇਸ ਦੇ ਵਿੱਚ 4 ਮਹੀਨਿਆਂ ਬਾਅਦ ਏਦਾਂ ਜ਼ਮਾਨਤਾਂ ਹੋ ਹੀ ਜਾਂਦੀਆਂ। ਤਾਂ ਜਿਹੜੇ ਇਹ ਪ੍ਰਧਾਨ ਮੰਤਰੀ ਬਾਜੇਕੇ ਵਰਗੇ ਆ, ਇਹਨਾਂ ਦੇ ਕੋਈ ਖਾਸ ਹੋਰ ਮੁਕੱਦਮੇ ਹੈ ਨਹੀਂ, ਤੇ ਇਸ ਕਰਕੇ ਜੀ ਇਹਨਾਂ ਦੀਆਂ ਰਿਹਾਈਆਂ ਦੇ ਰਾਹ ਜਿਹੜੇ ਪੱਧਰੇ ਹੋ ਜਾਣਗੇ। ਤਾਂ ਉਧਰ ਅਮਰਤਪਾਲ ਸਿੰਘ ਦਾ ਮਾਮਲਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹ ਥੋੜਾ ਵੱਖਰਾ ਹੈ। ਵੱਖਰਾ ਇਸ ਕਰਕੇ ਹੈ ਕਿ ਅਮਰਤਪਾਲ ਸਿੰਘ ਦਾ ਸਭ ਤੋਂ ਵੱਡਾ ਕੇਸ ਜੇ ਆਪਾਂ ਦੇਖੀਏ UAPA ਵਾਲਾ, ਕਿ ਜਦੋਂ ਤੱਕ ਉਹ ਸਾਰੇ ਕੇਸਾਂ ਦਾ ਨਿਬੇੜਾ ਨਹੀਂ ਹੁੰਦਾ ਜਾਂ ਕੇਂਦਰ ਸਰਕਾਰ ਜਿਹੜੀ ਉਹ ਸਾਰਿਆਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਅਮਰਤਪਾਲ ਸਿੰਘ ਹੋਰਾਂ ਦੀ ਰਿਹਾਈ ਦਾ ਰਸਤਾ ਮੁਸ਼ਕਲ ਹੈ। ਬਲਕਿ ਆਪਾਂ ਕਹਿ ਸਕਦੇ ਹਾਂ ਕਿ ਹਾਲ ਦੀ ਘੜੀ ਉਮੀਦ ਘੱਟ ਆ, ਬਾਕੀ ਕੋਰਟ ਕਚਹਿਰੀਆਂ ਅੱਗੇ ਕੀ ਨਿਰਣਾ ਕਰਦੀਆਂ ਉਹ ਦੇਖਣਾ ਹੋਏਗਾ। ਸੋ ਇਹ ਇਸ ਵੇਲੇ ਦੀ ਵੱਡੀ ਖਬਰ ਹੈ ਕਿ 2 ਜਣੇ ਜਿਹੜੇ ਆ ਉਹ ਪੰਜਾਬ ਪੁਲਿਸ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਸ਼ਾਇਦ ਰਵਾਨਾ ਜਿਹੜੀ ਆ ਉਹ ਹੋ ਚੁੱਕੀ ਹੈ ਜੀ। ਜੀ ਸੋ ਵੇਖਦੇ ਹਾਂ ਹੁਣ ਬਣਦਾ ਕੀ ਹੈ। ਇੱਕ ਐਂਗਲ ਹੋਰ ਇਸ ਦਾ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਨਵੀਂ ਸਿਆਸਤ ਜਾਂ ਸਿਆਸਤ ਦੇ ਵਿੱਚ ਨਵਾਂ ਮੋੜ ਵੀ ਹੋ ਸਕਦਾ, ਕਿਉਂਕਿ ਉਧਰ ਅਕਾਲੀ ਦਲ ਦੇ ਵਿਚਲਾ ਪਾੜਾ ਕੱਲ ਨੂੰ ਫਿਰ ਅਕਾਲੀ ਦਲ ਜਿਹੜੀ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਕਿ ਸ਼ੁਰੂ ਕਰਨੀ ਹੈ ਭਰਤੀ, ਉਹ ਸਵੇਰ ਤੋਂ ਸ਼ੁਰੂ ਹੋਣੀ ਹੈ। ਇੱਧਰ ਅੰਮ੍ਰਿਤਪਾਲ ਸਿੰਘ ਹੁਣਾਂ ਵਾਲਾ ਵਰਤਾਰਾ ਅੱਗੇ ਤੋਰਿਆ ਜਾ ਰਿਹਾ ਹੈ। ਇਸ ਨੂੰ ਇੱਕ ਐਂਗਲ ਇਹ ਵੀ ਦਿੱਤਾ ਜਾ ਰਿਹਾ ਹੈ ਕਿ ਸ਼ਾਇਦ ਸਿਆਸਤ 'ਚ ਉਤਲ-ਪੁਤਲ ਕਰਨ ਦੀ ਤਿਆਰੀ ਹੈ। ਦੇਖਦੇ ਹਾਂ ਬਾਕੀ ਬਣਦਾ ਕੀ ਹੈ। ਸੋ ਲੁਧਿਆਣੇ ਵੱਲ ਚੱਲਦੇ ਹਾਂ ਜੀ। ਲੁਧਿਆਣੇ ਦੀ ਸਿਆਸਤ ਦਾ ਪਾਰਾ ਵਧਣ ਲੱਗਿਆ ਕਿਉਂਕਿ ਕੇਜਰੀਵਾਲ ਸਾਹਿਬ ਵੀ ਇੱਧਰ ਦੇਖੇ ਗਏ ਨੇ ਸ਼ਾਇਦ ਅੱਜ। ਤੇ ਕੀ ਹੈ ਜੀ ਹੁਣ ਪਾਰਾ ਕਿੱਧਰ ਨੂੰ ਵਧੂਗਾ, ਇਲੈਕਸ਼ਨਾਂ ਕਰਕੇ ਜਾਂ ਫਿਰ ਕੋਈ ਹੋਰ ਗੱਲ ਹੈ? ਨਹੀਂ ਦੇਖੋ, ਜਿਹੜਾ ਮਾਮਲਾ ਹੈ ਨਾ ਅਰਵਿੰਦ ਕੇਜਰੀਵਾਲ ਦਾ, ਸਭ ਅਰਵਿੰਦ ਕੇਜਰੀਵਾਲ ਤੇ ਆਏ ਨੇ, ਵੈਲਕਮ ਕਰ ਰਹੇ ਨੇ ਮਾਨ ਸਾਹਿਬ। ਤੁਹਾਨੂੰ ਪਤਾ ਹੀ ਆ ਉਹਨਾਂ ਦੇ ਆਲੇ ਦੁਆਲੇ ਰਹਿੰਦੇ ਅੱਜ ਕੱਲ। ਦੋਹਾਂ ਦੀ ਮੋਹ ਮੁਹੱਬਤ ਜਿਹੜੀ ਹੈ ਲੀਡਰਾਂ ਦੀ, ਉਹ ਵੀ ਕਾਫੀ ਚਰਚਾ ਦਾ ਵਿਸ਼ਾ ਹੈ। ਪਰ ਇਸ ਦਰਮਿਆਨ ਜੋ ਵੀਕਐਂਡ ਸੀਗਾ ਗੁਰਪ੍ਰੀਤ ਜੀ, ਉਹ ਥੋੜੀ ਤਵੱਜੋ ਮੰਗਦਾ ਹੈ। ਜੇ ਲੁਧਿਆਣੇ ਦੀ ਗੱਲ ਕਰ ਤਾਂ ਵੀਕਐਂਡ ਤੇ ਆਪਾਂ ਦੇਖੀ ਹੋਲੀ ਦੇ ਵਿੱਚ ਕੀ ਹੋਇਆ, ਖਾਸ ਤੌਰ ਤੇ ਜੇ ਆਪਾਂ ਹੋਲੀ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਕੀ ਵਾਪਰਦਾ ਹੈ ਕਿ ਇੱਕ ਮੁਸਲਿਮ ਅਤੇ ਹਿੰਦੂ ਭਾਈਚਾਰੇ ਦੇ ਕੁਝ ਲੋਕਾਂ ਦਾ ਕਲੈਸ਼ ਹੁੰਦਾ ਆਮੋ ਸਾਹਮਣੇ। ਹੁਣ ਜਦੋਂ ਕਲੈਸ਼ ਹੁੰਦਾ ਤੇ ਉਸ ਤੋਂ ਕੁਝ ਘੰਟਿਆਂ ਬਾਅਦ ਉੱਥੇ ਪੁੱਜਦੇ ਨੇ ਬਿਹਾਰ ਤੋਂ ਕੇਂਦਰੀ ਮੰਤਰੀ ਜਿਹੜੇ ਆ ਗਿਰੀਰਾਜ ਸਿੰਘ। ਗਿਰੀਰਾਜ ਸਿੰਘ ਇਹਨਾਂ ਦੇ ਫਾਇਰ ਬ੍ਰਾਂਡ ਨੇਤਾਵਾਂ ਚੋਂ ਇੱਕ ਨੇ, ਜਿਹੜੇ ਕਿ ਮੁਤੱਸਵੀ ਰਾਜਨੀਤੀ ਦੇ ਬਹੁਤ ਵੱਡੇ ਖਿਡਾਰੀ ਆ। ਹੁਣ ਤੁਸੀਂ ਆਪ ਹੀ ਦੇਖੋ ਬਈ ਗੁਰਪ੍ਰੀਤ ਜੀ, ਉਹ ਇੱਥੇ ਆਉਂਦੇ ਨੇ ਤੇ ਜਿਹੜੇ ਉਧਰ ਦੇ ਪੂਰਬੀਏ ਆ ਉਹਨਾਂ ਦਾ ਮੁੱਦਾ ਚੁੱਕਦੇ ਆ ਕਿ ਇੱਕ ਤੇ ਇਹਨਾਂ ਤੇ ਵਾਅਦਾ ਕੀਤਾ ਗਿਆ, ਵਧੀਕੀ ਕੀਤੀ ਗਈ, ਤੇ ਦੂਜਾ ਕਿ ਮੁਸਲਮਾਨਾਂ ਦੇ ਕਹਿਣ ਤੇ ਇਹਨਾਂ ਤੇ ਮੁਕੱਦਮੇ ਦਰਜ ਕਰ ਲੈ, ਜਦ ਕਿ ਉਹਨਾਂ ਤੇ ਮੁਕੱਦਮੇ ਨਹੀਂ ਦਰਜ ਹੋਏ। ਸਭ ਇਹ ਕੋਈ ਛੋਟੀ ਘਟਨਾ ਨਹੀਂ ਹੈ। ਇਸ ਨੂੰ ਤੁਸੀਂ ਸਧਾਰਨ ਰਾਜਨੀਤਿਕ ਹਲਚਲ ਨਹੀਂ ਕਹਿ ਸਕਦੇ। ਇਸ ਨੂੰ ਤੁਸੀਂ ਗੈਰ ਸਧਾਰਨ ਘਟਨਾਕ੍ਰਮ ਦੀ ਸੂਚੀ 'ਚ ਰੱਖ ਸਕਦੇ ਹੋ। ਜੇ ਮੇਰੇ ਨਾਲ ਸਹਿਮਤ ਹੋ ਤਾਂ ਇਹ ਬਹੁਤ ਵੱਡੀ ਗੱਲ ਸੀ ਕਿ ਕੇਂਦਰੀ ਮੰਤਰੀ ਆਏ ਔਰ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਪੋਲਰਾਈਜੇਸ਼ਨ ਜਿਹੜੀ ਆ, ਯਾਨੀ ਜੋ ਗੋਲਬੰਦੀ ਆ, ਉਹਦਾ ਉਹਨਾਂ ਨੇ ਮੁੱਢ ਬੰਨ ਦਿੱਤਾ, ਜਿਹੜੀ ਅੱਗੇ ਜਾ ਕੇ ਪੰਜਾਬੀ ਵਰਸਜ ਪ੍ਰਵਾਸੀ ਜਾਂ ਕਹਿ ਲਓ ਕਿ ਹਿੰਦੂ ਵਰਸਜ ਮੁਸਲਿਮ, ਉਹ ਤੇ ਕੁਝ ਖਾਸ ਜ਼ਿਆਦਾ ਵੱਡਾ ਦਾਇਰਾ ਨਹੀਂ ਹੁੰਦਾ, ਪਰ ਅੱਗੇ ਜਾ ਕੇ ਉਹ ਕਿਸੇ ਵੀ ਦਿਸ਼ਾ 'ਚ ਵੱਧ ਸਕਦੀ ਹੈ, ਮੇਰਾ ਇਹ। ਤਾਂ ਮਤਲਬ ਅਰਵਿੰਦ ਕੇਜਰੀਵਾਲ ਆਏ ਅੱਜ, ਉਹਨਾਂ ਨੇ ਤਾਂ ਆਪਦਾ, ਤੁਹਾਨੂੰ ਪਤਾ ਹੀ ਹੈ ਜੋ ਕਰਨਾ ਹੁੰਦਾ ਕਿ ਜੀ ਉਦਯੋਗਪਤੀਆਂ ਦੇ ਨਾਲ ਉਹਨਾਂ ਦੀ ਮੀਟਿੰਗ ਸੀ। ਤੁਹਾਨੂੰ ਯਾਦ ਹੋਣਾ ਜਿਸ ਵੇਲੇ ਇਹ 2022 ਵਾਲੇ ਇਲੈਕਸ਼ਨ ਦੀ ਕੰਪੇਨ ਦੇ ਵਿੱਚ ਸਨ, ਉਦੋਂ ਵੀ ਉਦਯੋਗਪਤੀਆਂ ਨਾਲ ਮੀਟਿੰਗ ਕਰਕੇ ਗਏ ਸੀ। ਤਾਂ ਇਹਨਾਂ ਨੂੰ ਤੇ ਸਗੋਂ ਸ਼ਰਮ ਕਰਨੀ ਚਾਹੀਦੀ ਇਸ ਗੱਲ ਦੀ ਕਿ 3 ਸਾਲਾਂ ਬਾਅਦ ਵੀ ਤੁਸੀਂ ਉਹਨਾਂ ਵਾਸਤੇ ਕੋਈ ਉਦਯੋਗਿਕ ਨੀਤੀ ਨਹੀਂ ਲੈ ਕੇ ਆਏ ਹੁਣ ਤੱਕ। ਅੱਜ ਜ਼ਰੂਰ ਕਹਿ ਰਹੇ ਸੀਗੇ ਕਿ ਜੀ ਅਸੀਂ ਉਦਯੋਗਿਕ ਨੀਤੀ ਲੈ ਕੇ ਆਵਾਂਗੇ। ਇਹਦਾ ਮਤਲਬ ਇਹ ਹੈ ਕਿ ਉਧਰ ਜੇ ਤੁਸੀਂ ਦੇਖੋਗੇ ਗਿਰੀਰਾਜ ਕਾਰੋਬਾਰੀਆਂ ਨਾਲ ਵੀ ਮਿਲ ਰਹੇ ਨੇ, ਉਹ ਟੈਕਸਟਾਈਲ ਪਾਰਕ ਦੀ ਵੀ ਗੱਲ ਕਰ ਰਹੇ ਸੀਗੇ ਕਿ ਇਹਨਾਂ ਦੀ ਨਾ ਐਲੀਅਤ ਕਰਕੇ ਪੰਜਾਬ ਦੇ ਹੱਥੋਂ ਉਹ ਜਿਹੜਾ ਇੱਕ ਟੈਕਸਟਾਈਲ ਦਾ ਵੱਡਾ ਪ੍ਰੋਜੈਕਟ ਸੀਗਾ ਜਿਹਦੇ 'ਚ 1 ਲੱਖ ਬੰਦੇ ਨੂੰ ਰੁਜ਼ਗਾਰ ਮਿਲ ਸਕਦਾ ਸੀਗਾ, ਕਿ ਉਹ ਇਹਨਾਂ ਦੀ ਨਲਾਇਕੀ ਕਰਕੇ ਨਿਕਲ ਗਿਆ ਜੀ। ਮਤਲਬ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ
ਉਹ ਠੀਕ ਆ ਕਿ ਸਿਆਸੀ ਪਾਰਾ ਤੇ ਆਪਾਂ ਨੂੰ ਵਧਵਾ ਦਿਖਾ ਹੀ ਰਹੀਆਂ, ਪਰ ਮੇਰਾ ਮੰਨਣਾ ਹੈ ਕਿ ਕੁਝ ਚੀਜ਼ਾਂ ਗੈਰ ਸਧਾਰਨ ਨੇ, ਉਹਨਾਂ ਤੇ ਐਕਸਟਰਾ ਮੇਰੇ ਖਿਆਲ ਦੇ ਨਾਲ ਤਵੱਜੋ ਦੇਣ ਦੀ ਜ਼ਰੂਰਤ ਹੈ। ਤਾਂ ਗਿਰੀਰਾਜ ਸਿੰਘ ਹੋਰਾਂ ਦਾ ਇੱਥੇ ਆਉਣਾ, ਆ ਕੇ ਸ਼ਰੇਆਮ ਕਰਮਚਾਰੀਆਂ ਨੂੰ ਟੈਲੀਫੋਨ ਕਰਨਾ ਸਪੀਕਰ ਔਨ ਕਰਕੇ, ਤਾਂ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਾਂ ਇੱਕ ਵੱਖਰੇ ਰੂਪ ਚ ਵੇਖ ਸਕਦੇ ਹਾਂ ਕਿ ਸ਼ਾਇਦ ਲੁਧਿਆਣਾ ਵੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਨਵੀਂ ਪ੍ਰਯੋਗਸ਼ਾਲਾ ਬਣ ਸਕਦਾ ਹੈ, ਤੇ ਇੱਥੋਂ ਹੀ ਹੋ ਸਕਦਾ ਕਿ ਭਾਜਪਾ ਦੇਖੇ ਕਿ ਅੱਗੇ ਅਸੀਂ ਕਿਸ ਤਰ੍ਹਾਂ ਵਧਣਾ, ਕਿਉਂਕਿ ਤੁਹਾਨੂੰ ਪਤਾ ਹੈ ਸੋਸ਼ਲ ਇੰਜੀਨੀਅਰਿੰਗ ਕਰਨ ਦੇ ਵਿੱਚ ਤੇ ਇਹ ਪੂਰੇ ਮਾਸਟਰਮਾਈਂਡ ਨੇ ਜੀ। ਜੀ ਜੀ। ਸੋ ਉਸੇ ਦੇ ਨਾਲ ਇੱਕ ਗੱਲ ਹੋਰ, ਜਿੱਦਾਂ ਤੁਸੀਂ ਆਖਿਆ ਕਿ ਲੁਧਿਆਣਾ ਇਹਨਾਂ ਦਾ ਕੇਂਦਰ ਬਣ ਸਕਦਾ, ਸੈਂਟਰ ਪੁਆਇੰਟ ਬਣ ਸਕਦਾ, ਬਣੇ ਵੀ ਕਿਉਂ ਨਾ, ਕਿਉਂਕਿ ਰਵਨੀਤ ਬਿੱਟੂ ਫਾਇਰ ਬ੍ਰਾਂਡ ਜਿਹੜੇ ਪੰਜਾਬ ਦੇ ਇਹਨਾਂ ਦੇ ਲਈ, ਉਹ ਵੀ ਤਾਂ ਉੱਥੋਂ ਹੀ ਨੇ ਨਾ, ਉਹਨਾਂ ਨੂੰ ਵੀ ਖਾਸੀ ਵੋਟ ਪੈ ਗਈ ਸੀ ਐਮਪੀ ਚੋਣਾਂ ਦੇ ਵਿੱਚ। ਸੋ ਦੇਖਦੇ ਹਾਂ ਅੱਗੇ ਬਣਦਾ ਕੀ ਹੈ। ਹਾਲਾਂਕਿ ਸੁੱਖ ਤੇ ਅਮਨ ਸ਼ਾਂਤੀ ਦੀ ਹੀ ਆਸ ਅਸੀਂ ਕਰਦੇ ਹਾਂ। ਸੋ ਅਗਲੀ ਖਬਰ ਦੇ ਵੱਲ ਵਧੀਏ ਤਾਂ ਅੰਤਰਿਮ ਕਮੇਟੀ ਅੱਜ ਬੈਠੀ ਸੀ ਜੀ, ਤੇ ਉਹਨਾਂ ਨੇ ਧਾਮੀ ਸਾਹਿਬ SGPC ਦੇ ਪ੍ਰਧਾਨ ਜਿਹੜੇ ਰਹੇ ਨੇ, ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ, ਤੇ ਇਹਨਾਂ ਨੇ ਕਰਤਾ ਜੀ ਨਾ ਮਨਜ਼ੂਰ। ਹੁਣ ਕੀ ਤੁਰੂ ਅੱਗੇ ਗੱਲ? ਫਿਰ ਦੇਖੋ ਗੁਰਪ੍ਰੀਤ ਜੀ, ਅਕਾਲੀ ਰਾਜਨੀਤੀ ਤੇ ਮੇਰੇ ਖਿਆਲ ਦੇ ਨਾਲ ਹੁਣ ਸਿੱਧਾ ਸਿੱਧਾ ਕਹਿ ਲਓ ਕਿ ਅਕਾਲੀ ਦਲ ਬਾਦਲ ਦੀ ਵਾਗਡੋਰ ਸਾਂਭਣ ਤੱਕ ਸਿਮਟ ਗਈ ਹੈ ਜੇ ਆਪਾਂ ਦੇਖੀਏ। ਬਹਿਰਹਾਲ ਜੋ ਅੱਜ ਦੇ ਦਿਨ ਦਾ ਸਾਰਾ ਘਟਨਾਕ੍ਰਮ ਹੈ, ਜੇ ਉਸ ਨੂੰ ਆਪਾਂ ਦੇਖੀਏ ਤਾਂ ਕਈ ਗੱਲਾਂ ਨੇ। ਹੁਣ ਇਆਲੀ ਹੋਰੀ ਭਲਕੇ ਦਮ ਭਰਨਗੇ, ਮਤਲਬ ਕਿ ਨਵੇਂ ਸਿਰੇ ਤੋਂ ਕਹਿ ਲਓ ਕਿ ਉਹ ਭਰਤੀ ਮੁਹਿੰਮ ਵਿੱਢਣ ਜਾ ਰਹੇ ਆ, ਪਰ ਉਸ ਤੋਂ ਪਹਿਲਾਂ ਅੱਜ ਸੁਖਬੀਰ ਸਿੰਘ ਬਾਦਲ ਪੱਖੀ ਧੜਾ ਐ ਬਿਲਕੁਲ ਇਕਜੁੱਟ ਹੋ ਕੇ ਤੇ ਬਹੁਤ ਜਿੱਦਾਂ ਕਹਿ ਲਓ ਕਿ ਤਰਕ ਦਲੀਲਾਂ ਦੇ ਨਾਲ ਮੈਦਾਨ ਚ ਉਤਰਿਆ। ਉਹਨਾਂ ਨੇ ਇਹ ਕਿਹਾ ਕਿ ਜੋ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣਾ ਕੇ ਭਰਤੀ ਦੀ ਮੁਹਿੰਮ ਚਲਾਈ ਜਾ ਰਹੀ ਹੈ, ਇਹਦੇ ਤੇ ਕੀ ਸਵਾਲ? ਮਤਲਬ ਉਹਨਾਂ ਨੇ ਇੱਕ ਤੇ ਦੋਸ਼ ਲਾਇਆ ਕਿ ਦੇਖੋ ਵੀ ਕੰਮ ਕਰਨ ਵਾਲੇ ਜਿਹੜੇ ਇਹਦੇ ਚ ਸੀਗੇ 2 ਮੈਂਬਰ, ਉਹ ਤਾਂ ਅਸਤੀਫਾ ਹੀ ਦੇ ਚੁੱਕੇ ਹੈ ਜੀ, ਪ੍ਰੋਫੈਸਰ ਕਰਪਾਲ ਸਿੰਘ ਤੇ ਧਾਮੀ ਸਾਹਿਬ। ਜਿਹੜੇ ਦੂਜੇ ਆ ਉਹ ਦਿੱਲੀ ਦੇ ਇਸ਼ਾਰੇ ਤੇ ਕੰਮ ਕਰ ਰਹੇ, ਵੇਖ ਲਓ, ਮਤਲਬ ਕਿ ਸਿੱਧਾ ਚੱਲ ਪਿਆ ਨਾ ਕੰਮ। ਇਹਨਾਂ ਨੇ ਕਿਹਾ ਤੇ ਇਹ ਵੀ ਕਿਹਾ ਕਿ ਜੋ ਭਰਤੀ ਦਾ ਕੰਮ ਇਹ ਕਰਨ ਜਾ ਰਹੇ ਉਹ ਪੈਸਾ ਕਿੱਥੇ ਜਮਾ ਹੋਏਗਾ। ਮਤਲਬ ਕਿ ਇਹਨਾਂ ਨੇ ਆਪਣੀਆਂ ਤਰਕ ਦਲੀਲਾਂ ਰੱਖੀਆਂ। ਫਿਰ ਜਿਹੜਾ ਫਾਰਮ ਸੀਗਾ ਇਹਨਾਂ ਦਾ, ਫਾਰਮ ਜਿਹਨੂੰ ਆਪਾਂ ਕਹਿ ਦਿੰਦੇ ਆ, ਕਿ ਉਹਦੇ ਵਿੱਚ ਕਿਤੇ ਵੀ ਪਾਰਟੀ ਦਾ ਨਾਮ ਤੇ ਲਿਖਿਆ ਹੀ ਨਹੀਂ, ਇੱਕ ਜਗ੍ਹਾ ਸਿਰਫ ਅਕਾਲੀ ਦਲ ਲਿਖਿਆ ਹੈ। ਪਰ ਭਰਤੀ ਕਮੇਟੀ ਇਹ ਦੱਸੇ ਤਾਂ ਸਹੀ ਕਿ ਅਕਾਲੀ ਦਲ ਕਦੋਂ ਰਜਿਸਟਰ ਹੋਇਆ ਤੇ ਕਿੱਥੇ ਰਜਿਸਟਰ ਹੋਇਆ। ਮਤਲਬ ਕਿ ਸਿਰਫ ਅਕਾਲੀ ਦਲ ਲਿਖਿਆ, ਤਾਂ ਉਹਨਾਂ ਨੇ ਮਤਲਬ ਕਿ ਅਕਾਊਂਟ ਤੇ ਵੀ ਸਵਾਲ ਚੁੱਕੇ ਕਿ ਅਕਾਲੀ ਦਲ ਕਿੱਥੇ ਤੁਸੀਂ ਰਜਿਸਟਰਡ ਕਰਵਾਇਆ ਜੀ। ਤਾਂ ਇਹ ਸਾਰੀਆਂ ਚੀਜ਼ਾਂ ਨੇ। ਪਰ ਇਸ ਤੋਂ ਲਹਿਦਾ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਅੰਤਰਿਮ ਕਮੇਟੀ ਦੀ ਵੀ ਅੱਜ ਮੀਟਿੰਗ ਹੋਈ ਹੈ। ਇੱਧਰ ਤੇ ਇਹ ਹੋ ਗਿਆ ਭਰਤੀ ਵਾਲਾ, ਹੁਣ ਇਹ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਊਠ ਕਿਸ ਕਰਵਟ ਬੈਠੇਗਾ, ਕੌਣ ਭਾਰਾ ਪੈਂਦਾ ਕੌਣ ਹੌਲਾ ਪੈਂਦਾ ਆ, ਉਹ ਤੇ ਸਮਾਂ ਤੈਅ ਕਰੇਗਾ, ਸਮੇਂ ਨੇ ਨਿਸ਼ਚਿਤ ਕਰ ਦੇਣਾ ਸਾਰਾ ਕੁਝ। ਪਰੰਤੂ ਅੱਜ ਜਿਹੜੀ ਅੰਤਰਿਮ ਕਮੇਟੀ ਦੀ ਮੀਟਿੰਗ ਸੀਗੀ, ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਜੋ ਧਾਮੀ ਸਾਹਿਬ ਦਾ ਅਸਤੀਫਾ ਹੈ ਫਿਲਹਾਲ ਉਸ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ, ਯਾਨੀ ਉਹਨਾਂ ਦਾ ਅਸਤੀਫਾ ਜਿਹੜਾ ਨਾ ਮਨਜ਼ੂਰ ਸਮਝਿਆ ਜਾਵੇ। ਤਾਂ ਫਿਰ ਇਸ ਤੋਂ ਬਾਅਦ ਇਹ ਵੀ ਫੈਸਲਾ ਲਿਆ ਗਿਆ ਕਿ ਉਹਨਾਂ ਨੂੰ ਮਨਾਉਣ ਵਾਸਤੇ ਮੈਂਬਰ ਜਿਹੜੇ ਆ ਉਹਨਾਂ ਦੀ ਰਿਹਾਇਸ਼ਗਾਹ ਤੇ ਜਾਣਗੇ, ਮਤਲਬ ਕਿ ਹੁਸ਼ਿਆਰਪੁਰ ਇੱਕ ਫੇਰਾ ਹੋਰ ਲਾ ਕੇ ਆਉਣਗੇ। ਤਾਂ ਤੁਸੀਂ ਸਮਝ ਸਕਦੇ ਹੋ ਕਿ ਕੀ ਦੁਬਿਧਾ, ਕੀ ਦਵੰਦ, ਕੀ ਭੰਬਲ ਭੂਸਾ ਚੱਲਣ ਡਿਆ। ਤਾਂ ਕੁੱਲ ਮਿਲਾ ਕੇ ਹੁਣ ਗੱਲ ਖਲੋ ਜਾਂਦੀ ਆ ਭਲਕ ਤੇ ਕਿ ਜਿਹੜੀ ਇਹ ਭਰਤੀ ਮੁਹਿੰਮ ਹੋਏਗੀ ਤਾਂ ਉਸ ਭਰਤੀ ਮੁਹਿੰਮ ਦੇ ਵਿੱਚ ਕੌਣ ਆਏਗਾ ਕੌਣ ਨਹੀਂ ਆਏਗਾ, ਕਿੰਨੀ ਭਰਤੀ ਹੁੰਦੀ ਆ। ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਈ ਵਿਚਿੱਤਰ ਜੀ ਸਥਿਤੀ ਹੋ ਗਈ ਆ ਕਿ ਇੱਕ ਪਾਸੇ ਇਹ ਤੇ ਭਰਤੀ ਡਨ ਕਰਕੇ ਬੈਠੇ ਆ, ਦੂਸਰੇ ਪਾਸੇ ਇਹਨਾਂ ਦੇ ਤੇ ਮੇਰੇ ਖਿਆਲ ਦੇ ਨਾਲ ਗਾਂ ਹੁਣ ਪ੍ਰਕਿਰਿਆ ਦੇ ਤਹਿਤ ਗਾਂ ਪ੍ਰਧਾਨ ਦੀ ਚੋਣ ਹੋਣ ਵਾਲੀ ਹੈ, ਪ੍ਰਧਾਨ ਵੀ ਨਵੇਂ ਮਿਲਣ ਵਾਲੇ ਆ, ਤੇ ਉਧਰ ਦੂਜੇ ਪਾਸੇ ਤੋਂ ਆਗਾਜ਼ ਹੋ ਜਾਏਗਾ। ਇੰਟਰਸਟਿੰਗ ਹੈ ਸਾਰਾ ਕੁਝ ਜੇ ਵੇਖੀਏ, ਪਰ ਅਕਾਲੀ ਦਲ ਦੇ ਲਿਹਾਜ਼ ਨਾਲ ਸੁਖਾਵਾਂ ਕੁਝ ਨਹੀਂ ਹੈ। ਆਪਣੇ ਲਈ ਰੌਚਕਤਾ ਹੋ ਸਕਦੀ ਆ, ਆਪਣੇ ਲਈ ਜਗਿਆਸਾ ਦਾ ਵਿਸ਼ਾ ਹੋ ਸਕਦਾ, ਪਰ ਅਕਾਲੀ ਦਲ ਵਾਸਤੇ ਕਹਿ ਸਕਦੇ ਆ ਕਿ ਹਾਲੇ ਜਿਵੇਂ ਕਹ ਲਓ ਕਿ ਬੁਰੀਆਂ ਖਬਰਾਂ ਦਾ ਹੀ ਦੌਰ ਆ। ਇਹਨਾਂ ਦਾ ਆਪਸ ਦੇ ਵਿੱਚ
ਜਿਹੜਾ ਉਹ ਰੌਲਾ ਗੌਲਾ ਇੱਥੋਂ ਤੱਕ ਪਹੁੰਚ ਗਿਆ ਕਿ ਹੁਣ ਤੇ ਸਿੱਧਮ ਸਿੱਧਾ ਇਹ ਇਹਨਾਂ ਨੂੰ ਦਿੱਲੀ ਦੇ ਏਜੰਟ ਦੱਸ ਰਹੇ, ਔਰ ਇਹਨਾਂ ਦੀ ਜਿਹੜੀ ਟਰੋਲ ਆਰਮੀ ਆ ਉਹ ਵੀ ਜਿਵੇਂ ਇਆਲੀ ਸਾਹਿਬ ਨੇ ਜਾਂ ਹੋਰ ਨੇ, ਤਾਂ ਉਹਨਾਂ ਤੇ ਕਾਫੀ ਕੰਮ ਖਿੱਚ ਰਹੇ। ਜੀ ਸੋ ਮਿੰਟੂ ਜੀ, ਅਗਲੀ ਖਬਰ ਜਿਹੜੀ ਹੈ ਉਹ ਮੈਂ ਸਵੇਰੇ ਉੱਠਦਿਆਂ ਹੀ ਤੁਹਾਡੀ ਫੇਸਬੁੱਕ ਵਾਲ ਤੇ ਹੀ ਦੇਖ ਰਿਹਾ ਸੀ। ਉਹ ਬੜਾ ਕਹਿ ਲਈਏ ਵੀ ਹਾਸੋਹੀਣੀ ਵੀ ਹੈ, ਪਰ ਇੱਕ ਦੁੱਖ ਜਿਹਾ ਵੀ ਆਉਂਦਾ ਦੇਖ ਕੇ ਵੀ ਭਾਈ ਬੰਦੇ ਫਾਇਦਾ ਕਰਾਉਣ ਗਏ, ਨੁਕਸਾਨ ਕਰਵਾ ਕੇ ਆ ਗਏ। ਸੰਗਰੂਰ ਕੰਨੀ ਕਹਿੰਦੇ ਲੱਗਾ ਸੀ ਕੋਈ ਕੈਂਪ ਕੁੰਪ ਬਾਲਾਂ ਦਾ, ਵੀ ਜਿਹੜੇ ਗੰਜੇ ਨੇ ਉਹਨਾਂ ਦੇ ਅਸੀਂ ਠੀਕ ਕਰ ਦਿਆਂਗੇ, ਤੇ ਉੱਥੇ ਹੋਰ ਹੀ ਨੁਕਸਾਨ ਹੋ ਗਿਆ ਜੀ। ਇਹ ਸਾਰੀ ਖਬਰ ਤੇ ਜਰਾ ਚਾਨਣਾ ਪਾਇਓ, ਦਰਸ਼ਕ ਵੀ ਸਮਝ ਜਾਣਗੇ ਵੀ ਹੋਇਆ ਕੀ ਹੈ, ਕਿਵੇਂ ਬਚਣਾ ਇਹਨਾਂ ਚੀਜ਼ਾਂ ਤੋਂ। ਦੇਖੋ, ਅੱਗੇ ਅਸੀਂ ਗੱਲਾਂ ਕਰਦੇ ਸੀ ਬਈ ਹਰੇਕ ਬੰਦੇ ਨੂੰ ਚਾਹਨਾ ਤੇ ਹੁੰਦੀ ਆ ਨਾ ਵੀ ਸੋਹਣਾ ਸੁਨੱਖਾ ਅਸੀਂ ਆਉਣਾ ਹੀ, ਆ ਵੇਖ ਲਓ ਵੀ 50-50 ਦੇ ਨੇੜੇ ਢੁੱਕੇ ਪਏ ਆ, ਹਾਲੇ ਅਸੀਂ ਵੀ ਹਾਰ ਨਹੀਂ ਮੰਨਦੇ, ਮਤਲਬ ਕਿ ਗੱਲਾਂ ਗੁੱਲਾਂ ਖੁਰਚ ਕੇ ਰੱਖੀ ਦੀਆਂ, ਪੂਰੀਆਂ ਖਿੱਚ ਕੇ ਰੱਖੀ ਦਾ ਕੰਮ। ਤਾਂ ਐ ਹੀ ਹੁੰਦਾ ਕਿ ਸਾਰੇ ਇਹ ਕੋਸ਼ਿਸ਼ ਕਰਦੇ ਆ। ਤੇ ਅੱਜ ਕੱਲ ਨਾ ਇਹ ਵਾਲਾਂ ਦੀ ਬੜੀ ਸਮੱਸਿਆ ਪੰਜਾਬ ਦੇ ਵਿੱਚ। ਇਹ ਹੁਣ ਦੇਖੋ, ਜੇ ਆਪਾਂ ਫੇਸਬੁੱਕ ਖੋਲੀਏ ਤੇ ਉੱਥੇ ਤੇ ਲੱਗਦਾ ਵੀ ਬੰਦਾ ਮਰੇਗਾ ਹੀ ਨਹੀਂ, ਕਦੇ ਮਨੁੱਖ ਮਰੇਗਾ ਨਹੀਂ, ਇੰਨਾ ਇਲਾਜ ਪਿਆ, ਇਹਨਾਂ ਦੁਨੀਆ ਦਾ ਉੱਥੇ ਨੀਮ ਹਕੀਮ ਪਿਆ, ਏਦਾਂ ਲੱਗਦਾ ਵੀ ਬੰਦਾ ਤੇ ਅਮਰ ਹੋ ਜਾਏਗਾ ਜੇ ਇਹਨਾਂ ਦੇ ਆਖੇ ਲੱਗ ਜਾਵੇ। ਤਾਂ ਏਦਾਂ ਹੀ ਆ, ਇੱਥੇ ਨਾ ਇੱਕ ਕਾਲੀ ਮਾਤਾ ਦਾ ਮੰਦਿਰ ਆ ਸੰਗਰੂਰ। ਤਾਂ ਹੁੰਦਾ ਕੀ ਆ ਕਿ ਉੱਥੇ ਇੱਕ ਕੈਂਪ ਲਾਇਆ ਜਾਂਦਾ। ਦਰਅਸਲ ਇਹ ਦਾਵਾ ਕੀਤਾ ਜਾਂਦਾ ਹੈ ਕਿ ਦਵਾਈ ਬਣਾ ਕੇ ਲਾਉਂਦੇ ਆ ਤੇ ਵਾਲ ਦੁਬਾਰਾ ਉਗਰੇ ਆਉਂਦੇ ਆ, ਮਤਲਬ ਕਿ ਉੱਗ ਪੈਂਦੇ ਆ। ਤੇ ਉਹ ਬੰਦੇ ਨੂੰ ਮੈਂ ਹੁਣ ਥੋੜਾ ਫੋਲੋ ਕੀਤਾ ਜਿਹਦਾ ਇਹ ਕੰਮਕਾਰ ਦੱਸੀਦਾ, ਤੇ ਉੱਥੇ ਤੇ ਗਾਹ ਪਿਆ ਹੋਇਆ ਜੀ, ਗਾਹ ਪਿਆ। ਹਾਲਾਂਕਿ ਉਹਦਾ ਕੰਮ ਵੀ ਠੀਕ ਆ। ਮੈਨੂੰ ਕਿਸੇ ਨੇ ਦੱਸਿਆ ਕਿ ਪੌਣੇ 200 ਦੀ ਸ਼ੀਸ਼ੀ ਹੈ, 717 ਚ ਧੱਕੀ ਤੁਰੇ ਆਉਂਦੇ, 1000 ਬੰਦਾ ਆ ਗਿਆ, 700 ਦੇ ਹਿਸਾਬ ਨਾਲ ਮਲਟੀਪਲਾਈ ਕਰ ਲਓ, 7 ਲੱਖ ਰੁਪਈਆ ਤੇ ਅਗਲਾ ਲੈ ਗਿਆ, ਆਓ ਗਿਆ ਤੇ ਆਓ ਗਿਆ ਤੇ ਆਓ ਗਿਆ। ਹੁਣ ਇੱਥੇ ਕਿੱਸਾ ਇੱਕ ਅਲੱਗ ਤਰ੍ਹਾਂ ਵਾਪਰਦਾ ਹੈ ਕਿ ਇੱਥੇ ਜਿੰਨੇ ਲੋਕ ਆਏ ਭੱਜ ਭਜਾ ਕੇ ਵੀ ਦਵਾ ਦਾ ਵਾਲ ਲੈ ਆਈਏ, ਵਾਲ ਲੈ ਆਈਏ, ਉਹ ਆਂਦੇ ਹੁੰਦੇ ਆ ਨਾ ਕਿ ਵੈਸੇ ਕਹਾਵਤ ਆ ਕਿ ਨਮਾਜ਼ ਬਖਸ਼ਾਉਣ ਗਿਆ ਤੇ ਗੱਲ ਰੋਜ਼ੇ ਪੈ ਗਏ। ਇਹ ਗਏ ਤਾਂ ਸੀਗੇ ਤੇ ਉਹ ਲੇਪ ਜਿਹਾ ਕਰ ਦਿੱਤਾ। ਉਸ ਤੋਂ ਬਾਅਦ ਜਦੋਂ ਸਿਰ ਸੁਰ ਧੋਤਾ ਤੇ ਦੱਸਦੇ ਆ ਕਿ ਇਹਨਾਂ ਸਾਰਿਆਂ ਦੀ ਅੱਖਾਂ ਦੀ ਜਿਹੜੀ ਇਨਫੈਕਸ਼ਨ ਸੀਗੀ ਉਤਰ ਆਈ, ਲਾਗ ਲੱਗ ਗਈ, ਤੇ ਉੱਥੇ ਤੇ ਕੁਰਬਲ ਹੋ ਗਈ ਹਸਪਤਾਲ ਦੇ ਵਿੱਚ। ਮਤਲਬ ਕਿ ਵਾਲ ਤੇ ਅੱਛੇ ਦਿਨਾਂ ਵਾਂਗੂ ਪਤਾ ਨਹੀਂ ਆਉਂਦੇ ਕਿ ਨਹੀਂ ਆਉਂਦੇ। ਤੇ ਡਾਕਟਰਾਂ ਨੇ ਕਿਹਾ ਕਿ ਤੁਹਾਨੂੰ ਤੇ ਗੇੜੇ ਲਾਉਣੇ ਪੈਣੇ, ਤੁਹਾਨੂੰ ਅੱਖਾਂ ਦੇ ਡਾਕਟਰ ਕੋਲ ਹੁਣ ਆਉਣਾ ਪੈਣਾ 2-3 ਦਿਨ। ਤਾਂ ਮਤਲਬ ਕਿ ਜਿਹੜੇ ਉਹ ਸੀਗੇ ਇਲਾਜ ਕਰਵਾਉਣ ਗਏ, ਆਪਦੇ ਵਾਲ ਲੈਣ ਵਾਸਤੇ ਗਏ ਸੀਗੇ, ਉਹ ਕਹਿੰਦੇ ਕਿ ਸਾਡੀਆਂ ਅੱਖਾਂ ਬਚਾਓ ਭਰਾਵੋ, ਵਾਲਾਂ ਨੂੰ ਦਫਾ ਕਰੋ, ਗੋਲੀ ਮਾਰੋ, ਵਾਲ ਆਉਂਦੇ ਕਿ ਨਹੀਂ ਆਉਂਦੇ ਠੀਕ ਆ, ਪਰ ਸਾਡੀਆਂ ਅੱਖਾਂ ਬਚਾਓ। ਤਾਂ ਇਹਦੇ ਤੇ ਹੁਣ ਸਵਾਲ ਆ। ਵੈਸੇ ਤੇ 2 ਜਣਿਆਂ ਤੇ ਮੇਰੇ ਖਿਆਲ ਦੇ ਨਾਲ ਕਾਰਵਾਈ ਕਰ ਦਿੱਤੀ ਗਈ ਹੈ, FIR ਕੱਟ ਦਿੱਤੀ ਗਈ ਆ, ਪਰ ਬਿਨਾਂ ਕਿਸੇ ਇਜਾਜ਼ਤ ਤੋਂ ਗੁਰਪ੍ਰੀਤ ਜੀ ਇਹ ਕੈਂਪ ਆਯੋਜਿਤ ਕੀਤਾ ਗਿਆ। ਫਿਰ ਸੈਂਕੜੇ ਲੋਕ ਉੱਥੇ ਆਉਂਦੇ ਨੇ, ਤੇ ਇਹ ਬੰਦੇ ਦਾ ਜਿਹਦਾ ਦੱਸੀਦਾ, ਹਾਲਾਂਕਿ ਮੈਂ ਨਾਂ ਨਹੀਂ ਇਸ ਕਰਕੇ ਲੈ ਰਿਹਾ ਕਿਉਂਕਿ ਪੁਸ਼ਟੀ ਨਹੀਂ ਹੈ ਕਿ ਵਾਕਿਆ ਇਹ ਕੈਂਪ ਇਹਨਾਂ ਨੇ ਲਾਇਆ ਸੀ, ਅਦਰਵਾਈਜ਼ ਆਪਾਂ ਨਾਂ ਵੀ ਲੈ ਦਿੰਦੇ। ਤਾਂ ਇਹਦੇ ਬਾਰੇ ਜਿਹਦੀ ਚਰਚਾ ਹੈ, ਇਹ ਕੋਈ ਖੰਨੇ ਤੋਂ ਆ, ਨਾਈ ਦਾ ਕੰਮ ਕਰਦਾ ਹੈ, ਤਾਂ ਮਤਲਬ ਕਿ ਇਹਦੇ ਬਾਰੇ ਕਿਹਾ ਜਾ ਰਿਹਾ। ਤੇ ਉਹ ਕੁਝ ਦੱਸ ਵੀ ਰਹੇ ਸੀ ਅੱਜ ਕਮੈਂਟਾਂ ਦੇ ਵਿੱਚ ਲੋਕ ਕਿ ਜਮਾਲ ਘੋਟੇ ਦੇ ਬੀਜ ਵਗੈਰਾ ਜਿਹੜੇ ਨਾ ਉਹ ਪੀਸ ਕੇ ਸ਼ਾਇਦ ਲਾਏ ਜਾਂਦੇ ਆ। ਜੋ ਮਰਜ਼ੀ ਆ, ਆਪਾਂ ਨਹੀਂ ਕੁਝ ਕਹਿ ਸਕਦੇ। ਤਾਂ ਮੇਰੀ ਤੇ ਇੱਕ ਰਿਕੁਐਸਟ ਹੈ ਕਿ ਇਦਾਂ ਦੇ ਆ ਜਿਹੜੇ ਫਿਰਦੇ ਨੇ ਫੇਸਬੁੱਕ ਤੇ ਜਾਂ ਇੰਸਟਾ ਤੇ, ਇਦਾਂ ਦੇ ਮਾਹਰਾਂ ਤੋਂ ਬਚੋ। ਇਹ ਮੇਰਠ ਦੇ ਵਿੱਚ ਵੀ ਹੋਇਆ ਕਾਂਡ, ਮੈਨੂੰ ਯਾਦ ਹੈ ਨਵੰਬਰ-ਦਸੰਬਰ ਦੇ ਵਿੱਚ, ਉੱਥੇ ਵੀ ਇਸ ਤਰ੍ਹਾਂ ਦਾ ਗਰੋਹ ਫੜਿਆ, ਉੱਥੇ 400 ਚ ਸ਼ੀਸ਼ੀ ਵੇਚੀ ਜਾਂਦੀ ਸੀ। ਤੇ ਗੁਰਪ੍ਰੀਤ ਜੀ ਜਦੋਂ ਫੜਿਆ, ਉਹਨਾਂ ਦੇ ਵਿੱਚੋਂ ਆਪ ਇੱਕ ਗੰਜਾ ਸੀ, ਉਹਨੇ ਵਿਗ ਚੜਾਈ ਸੀ। ਉਹ ਆਂਦੇ ਵੀ ਤੂੰ ਤੇ ਕਹਾਵਤ ਸੱਚੀ ਕਰ ਮਾਰੀ ਹੋ ਕਿ ਗੰਜੇ ਵੇਚਣ ਕੰਗੇ, ਤੇ ਕਮਾਲ ਕਰੀ ਜਾਂਦੇ। ਉਹ ਇਹੀ ਰਿਕੁਐਸਟ ਆ, ਮੇਰੀ ਬੇਨਤੀ ਆ ਕਿ ਇਹੋ ਜਿਹੇ ਬੰਦਿਆਂ ਦੇ ਜਿਹੜੇ ਇਸ ਤਰ੍ਹਾਂ ਦੇ ਬਨਾਰਸੀ ਠੱਗ ਨੇ, ਵੈਸੇ ਬਨਾਰਸੀ ਸ਼ਬਦ ਵੀ ਨਹੀਂ ਇਸਤੇਮਾਲ ਕਰਨਾ ਚਾਹੀਦਾ ਸਾਰਿਆਂ ਵਾਸਤੇ, ਤਾਂ ਕਹਿ ਸਕਦੇ ਆਪਾਂ ਜਿਹੜੇ ਇਸ ਤਰ੍ਹਾਂ ਦੇ ਇਹ ਹੈਗੇ ਨੇ ਚਾਲੂ ਬੰਦੇ, ਉਹਨਾਂ ਤੋਂ ਬਚਣ ਦੀ ਜ਼ਰੂਰਤ ਆ। ਤੇ ਹੁਣ FIR ਤਾਂ ਹੋ ਗਈ ਆ, ਜਾਂਚ ਪੜਤਾਲ ਜਿਹੜੀ ਆ ਉਹ ਕਰਨੀ ਚਾਹੀਦੀ ਆ ਕਿ ਅੱਗੇ ਇਹਨਾਂ ਨੇ ਕਿੰਨੇ ਕੁ ਲੋਕਾਂ ਦੀ ਲੁਪਰੀ ਲਾਈ ਆ। ਜੀ ਇਹ ਤਾਂ ਹੈ ਜੀ, ਜਾਂਚ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਸੋ ਕਿਉਂਕਿ ਅੱਖਾਂ ਦਾ ਮਾਮਲਾ ਹੈ, ਉਹ ਜੇ ਅੱਖਾਂ ਹੀ ਨਹੀਂ ਠੀਕ ਰਹਿਣਗੀਆਂ ਤਾਂ ਆਪਣੇ ਜਿਹੜੇ 4 ਵਾਲ ਸਿਰ ਤੇ ਹੈਗੇ ਉਹ ਕਿੱਦਾਂ ਸ਼ੀਸ਼ੇ 'ਚ ਦੇਖਣਗੇ ਭਾਈ, ਇੰਨੇ ਕਹਿ ਗਏ ਆ, ਇੰਨੇ ਕੁ ਨਾ ਸਬਰ ਕਰ ਲਓ। ਸੋ ਅੱਗੇ ਚੱਲਦੇ ਆ ਜੀ। ਇਹ ਕਿਸਾਨਾਂ ਨੇ ਹੁਣ ਨਵਾਂ ਐਲਾਨ ਕੀਤਾ, ਕਹਿੰਦੇ ਵਿਧਾਨ ਸਭਾ ਵੱਲ ਨੂੰ ਕੂਚ ਕਰਨਾ ਜਦੋਂ ਆਪਣੇ ਬਜਟ ਸੈਸ਼ਨ ਹੋਣਾ। ਪਹਿਲਾਂ ਵਾਲੀ ਕੂਚ ਤਾਂ ਇੱਕ ਤਰ੍ਹਾਂ ਦੀ ਫੇਲ ਕਰ ਦਿੱਤੀ ਗਈ ਸੀ, ਪਰ ਹੁਣ ਕਿਵੇਂ ਦੀ ਰਹੂਗੀ ਜੀ ਇਹ ਕੂਚ? ਇੱਕ ਐਲਾਨ ਕਿਉਂ ਕੀਤਾ ਗਿਆ, ਕਿਹੜੀਆਂ ਮੰਗਾਂ ਨੂੰ ਲੈ ਕੇ ਕੀਤਾ ਗਿਆ?
ਦੇਖੋ ਗੱਲ ਇਹ ਆ ਕਿ ਜੇ ਆਪਾਂ ਗੱਲ ਕਰੀਏ ਤਾਂ ਲੁਧਿਆਣੇ ਪਿਛਲੇ ਦਿਨੀ ਇਹਨਾਂ ਦਾ ਇੱਕ ਇਕੱਠ ਬੈਠਿਆ ਸੀਗਾ ਤੇ ਇਹਨਾਂ ਨੇ ਭਗਵੰਤ ਮਾਨ ਹੋਰਾਂ ਨੂੰ ਵੰਗਾਰਿਆ ਵੀ ਸੀਗਾ ਮੇਰੇ ਖਿਆਲ ਦੇ ਨਾਲ ਕਿ ਆ ਕੇ ਸਾਡੇ ਨਾਲ ਡਿਬੇਟ ਕਰੋ, ਤੇ ਉਹ ਜੀ ਕੁਰਸੀ ਖਾਲੀ ਰੱਖ ਕੇ ਇੰਤਜ਼ਾਰ ਵੀ ਕਰਦੇ ਰਹੇ। ਤੁਹਾਨੂੰ ਪਤਾ ਇਹ ਵੀ ਕੁਰਸੀਆਂ ਰੱਖ ਕੇ ਢਾਹ ਕੇ ਤੇ ਇੰਤਜ਼ਾਰ ਕਰਦੇ ਸੀ ਕਿ ਵਿਰੋਧੀ ਆਓ ਤੇ ਮੇਰੇ ਨਾਲ ਡਿਬੇਟ ਕਰੋ। ਤਾਂ ਪਰ ਇਸ ਤੋਂ ਬਾਅਦ ਹੁਣ ਕਿਸਾਨਾਂ ਨੇ 26 ਨੂੰ ਵਿਧਾਨ ਸਭਾ ਵੱਲ ਕੂਚ ਕਰਨ ਦਾ ਜਿਹੜਾ ਉਹ ਐਲਾਨ ਕਰ ਦਿੱਤਾ ਹੈ। ਤਾਂ ਐਸਕੇਐਮ ਵੱਲੋਂ ਇਹ ਇੱਕ ਵੱਡੀ ਕਹਿ ਲਓ ਕਿ ਬਈ ਮੀਟਿੰਗ ਹੋਈ ਆ ਸੈਕਟਰ 35 ਦੇ ਵਿੱਚ। ਤਾਂ ਇਸ ਤੋਂ ਬਾਅਦ ਇਹਨਾਂ ਨੇ ਇਹ ਆਪਣੀ ਰਣਨੀਤੀ ਦੇ ਪੱਤੇ ਜਿਹੜੇ ਖੋਲੇ ਆ ਕਿ 26 ਮਾਰਚ ਨੂੰ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਸੂਬੇ ਦੇ ਕਿਸਾਨ ਤੇ ਮਜ਼ਦੂਰ ਜਿਹੜੇ ਆ ਉਹ ਚੰਡੀਗੜ੍ਹ ਦੇ ਸੈਕਟਰ 34 ਸਥਿਤ ਮੈਦਾਨ ਦੇ ਵਿੱਚ ਇਕੱਠੇ ਹੋਣਗੇ ਤੇ ਉੱਥੋਂ ਆਪਣਾ ਵਿਰੋਧ ਪ੍ਰਗਟਾਉਣ ਵਾਸਤੇ ਵਿਧਾਨ ਸਭਾ ਵੱਲ ਮਾਰਚ ਕਰਨਗੇ। ਹੁਣ ਦੇਖੋ ਗੱਲ ਜਿੱਥੇ ਤੁਸੀਂ ਖਤਮ ਕੀਤੀ ਉੱਥੋਂ ਹੀ ਮੈਂ ਸ਼ੁਰੂ ਕਰਦਾ ਕਿ ਐਲਾਨੀਆਂ ਕਹਿ ਦਿੱਤਾ ਕਿ ਅਸੀਂ 34 ਚ ਇਕੱਠੇ ਹੋਵਾਂਗੇ। ਹੁਣ ਪਹਿਲੀ ਗੱਲ ਇਹਨਾਂ ਨੂੰ ਇਜਾਜ਼ਤ ਹੀ ਨਹੀਂ ਮਿਲਣੀ ਜਦੋਂ ਬਜਟ ਸੈਸ਼ਨ ਹੋਏਗਾ। ਜਦੋਂ ਤੁਹਾਨੂੰ ਇਜਾਜ਼ਤ ਨਹੀਂ ਮਿਲੇਗੀ 44 ਤੇ ਤੁਹਾਨੂੰ ਪਤਾ ਹੀ ਹੈ ਚੰਡੀਗੜ੍ਹ ਅਕਸਰ ਲੱਗੀ ਰਹਿੰਦੀ ਹੈ, ਤੁਹਾਨੂੰ ਵੜਨ ਹੀ ਨਹੀਂ ਦੇਣਾ ਕਿਸੇ ਨੇ। ਬਿਲਕੁਲ ਤੁਸੀਂ ਦਰੁਸਤ ਕਿਹਾ ਕਿ ਤੁਹਾਡਾ ਅੱਗੇ ਉਹਨਾਂ ਨੇ ਇਹ ਜਿਹੜਾ ਇਸ ਤਰ੍ਹਾਂ ਦਾ ਪ੍ਰੋਗਰਾਮ ਸੀਗਾ ਉਹ ਫੇਲ ਕੀਤਾ। ਤੇ ਜੇ ਲਗਾਤਾਰ ਤੁਸੀਂ ਮਤਲਬ ਕਿ ਇਸ ਤਰ੍ਹਾਂ ਦੀਆਂ ਫਿਰ ਕੋਸ਼ਿਸ਼ਾਂ ਅਸਫਲ ਕਰਵਾ ਲਓਗੇ ਤਾਂ ਮੇਰੇ ਖਿਆਲ ਦੇ ਨਾਲ ਫਿਰ ਔਖਾ ਹੋ ਜਾਊਗਾ। ਤਾਂ ਬਈ ਇਹਨਾਂ ਨੂੰ ਥੋੜਾ ਜਿਹਾ ਵੇਖਣਾ ਵਿਚਾਰਨਾ ਪੈਣਾ ਕਿ ਕਿਸ ਤਰ੍ਹਾਂ ਅੱਗੇ ਵਧਿਆ ਜਾਵੇ, ਕਿਉਂਕਿ ਮਸਲਾ ਤੇ ਇਹਨਾਂ ਦੀ ਵੀ ਹੁਣ ਚੜ੍ਹਤ ਦਾ ਆਇਆ ਪਿਆ, ਉਧਰੋਂ ਮਸਲਾ ਮਾਨ ਸਾਹਿਬ ਵੀ ਆਪਣੀ ਮੁੱਛ ਦਾ ਬਣਾਈ ਬੈਠੇ ਆ। ਦੇਖਦੇ ਆ ਕੀ ਹੁੰਦਾ ਹੈ ਕੀ ਨਹੀਂ ਹੁੰਦਾ, ਪਰ ਇਹ ਸਾਫ਼ ਹੈ ਕਿ ਇਹਨਾਂ ਨੇ ਜੋ ਐਸਕੇਐਮ ਵਾਲਿਆਂ ਨੇ ਰਣਨੀਤਿਕ ਪੈਂਤੜਾ ਮੱਲਿਆ ਉਹ ਇਹੋ ਹੈ ਕਿ ਸਿੱਧਾ ਅਸੀਂ ਕੋਈ ਐਸਾ ਐਕਸ਼ਨ ਪ੍ਰੋਗਰਾਮ ਫਿਲਹਾਲ ਨਾ ਉਲੀਕੀਏ ਜਿਹਦੇ ਨਾਲ ਜਨਤਾ ਜਿਹੜੀ ਆ ਉਹ ਹੋਰ ਤਰਸਦ ਹੋਵੇ, ਹੋਰ ਪੀੜਤ ਹੋਵੇ, ਹੋਰ ਦੁਖੀ ਹੋਵੇ ਤੇ ਮਾਨ ਸਾਹਿਬ ਹੋਰੀ ਉਸ ਚੀਜ਼ ਦਾ ਫਾਇਦਾ ਚੁੱਕੇ। ਫਿਲਹਾਲ ਸਿੱਧਮ ਸਿੱਧਾ ਕਹਿ ਲਓ ਕਿ ਸਰਕਾਰ ਦੇ ਨਾਲ ਹੀ ਦੋ ਹੱਥ ਕਰਨ ਦਾ ਇਹਨਾਂ ਨੇ ਤਰੱਦਦ ਤਹਈਆ ਕੀਤਾ ਹੋਇਆ। ਇਹ ਤੇ ਸਾਫ਼ ਹੈ, ਸਪਸ਼ਟ ਹੈ। ਮੈਂ ਬਿਲਕੁਲ ਤੁਹਾਡੀ ਗੱਲ ਦੇ ਨਾਲ 100% ਸਹਿਮਤ ਹਾਂ ਕਿ ਅੱਗੇ ਜਿਵੇਂ ਕੂਚ ਇਹਨਾਂ ਨੇ ਆਪਦਾ ਫੇਲ ਕਰਵਾਇਆ ਸੀਗਾ, ਮੋਸਟ ਪ੍ਰੋਬਬਲੀ ਇਹ ਵੀ ਕੂਚ ਜਿਹੜਾ ਹਸ਼ਰ ਉਸੇ ਤਰ੍ਹਾਂ ਦਾ ਹੀ ਦੇਖਣ ਜਾਏਗਾ। ਜੇ ਮੇਰਾ ਤਾਂ ਅੰਦਾਜ਼ਾ ਇਹਦਾ ਸਟੀਕ ਗਿਆ ਤੇ ਮੈਨੂੰ ਲੱਗਦਾ ਕਿ ਨਹੀਂ, ਇਹਨਾਂ ਨੂੰ ਕਿਸੇ ਨੇ ਇਕੱਠੇ ਨਹੀਂ ਹੋਣ ਦੇਣਾ। ਜੀ, ਸੋ ਇੱਕ ਵਾਰ ਫਿਰ ਤੋਂ ਮੈਨੂੰ ਲੱਗਦਾ ਹੈ ਕਿ ਉਹੋ ਜੀ ਸਥਿਤੀ ਬਣੂਗੀ ਤੇ ਫਿਰ ਇਹ ਲੈ ਜਾਂਦੇ ਨੇ ਬਹੁਤ ਜ਼ਿਆਦਾ ਦਿਲ ਤੇ ਫਿਰ ਕਹਿੰਦੇ ਨੇ ਕੋਈ ਨਾ, ਹੁਣ ਅਗਲੀ ਵਾਰੀ ਦੇਖਾਂਗੇ, ਕਿਸੇ ਗੱਲ ਨਾਲ ਹੀ ਟੱਕਰਾਂਗੇ ਹੁਣ। ਪਰ ਜਦੋਂ ਤੁਸੀਂ ਸਥਿਤੀ ਨੂੰ ਦੇਖਦੇ ਆ ਤਾਂ ਸਥਿਤੀ ਹੋਰ ਟੈਂਸ ਹੁੰਦੀ ਹੋਈ ਨਜ਼ਰ ਆਉਂਦੀ ਹੈ ਹਰ ਵਾਰ। ਪਰ ਆਪਾਂ ਚਲੀਏ ਜੀ ਅਗਲੀ ਖਬਰ ਤੇ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਜਾਏਗਾ ਜੀ, ਇਹਦੀ ਕਿਉਂ ਲੋੜ ਪਈ ਹੈ ਜੀ ਹੁਣ? ਦੇਖੋ 2021 ਦੇ ਵਿੱਚ ਬਿੱਲ ਇਹਨਾਂ ਨੇ ਪਾਸ ਕੀਤਾ ਸੀਗਾ, 64 ਕਰੋੜ ਦੱਸਦੇ ਆ ਕਿ ਵੋਟਰ ਹੁਣ ਤੱਕ ਲਿੰਕ ਹੋ ਵੀ ਚੁੱਕੇ ਆ। ਤੇ ਇਹ ਮੈਨੂੰ ਯਾਦ ਆ ਕਿ ਕਈ ਸਾਲ ਪਹਿਲਾਂ ਪੰਜਾਬ ਦੇ ਵਿੱਚ ਵੀ ਇਹ ਮੁਹਿੰਮ ਚੱਲ ਪਈ ਸੀ, ਉੱਤੋਂ ਫਿਰ ਸੁਪਰੀਮ ਕੋਰਟ ਨੇ ਜੀ ਰੋਕ ਦਿੱਤਾ ਸੀ, ਯਾਨੀ ਸਟੇ ਲਾ ਦਿੱਤਾ ਸੀਗਾ। ਤਾਂ ਫਿਲਹਾਲ ਦੇਖੋ ਗੱਲ ਤੇ ਇਹ ਆ ਕਿ ਜਿੱਦਾਂ ਹੁਣ ਆਪਾਂ ਦੇਖਦੇ ਆ ਪੀਕ ਨੰਬਰ ਦਾ ਉੱਥੇ ਬੰਗਾਲ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪਿਆ ਜੀ, ਫਿਰ ਇਸ ਤੋਂ ਇਲਾਵਾ ਮਹਾਰਾਸ਼ਟਰ ਦੀਆਂ ਵੋਟਰ ਸੂਚੀਆਂ ਦਾ ਰੌਲਾ ਪਿਆ, ਦਿੱਲੀ ਦੇ ਵਿੱਚ ਰੌਲਾ ਪਿਆ, ਯਾਨੀ ਵੋਟਰ ਸੂਚੀਆਂ ਦਾ ਤਾਂ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਗੁਰਪ੍ਰੀਤ ਜੀ। ਹੁਣ ਵੋਟ ਰਾਜ ਦੇ ਵਿੱਚ ਜੇਕਰ ਵੋਟਰ ਸੂਚੀਆਂ ਕਿਸੇ ਗੜਬੜ ਦਾ ਸ਼ਿਕਾਰ ਜੇਕਰ ਹੁੰਦੀਆਂ ਤਾਂ ਫਿਰ ਤੁਸੀਂ ਸੋਚੋ ਨਾ, ਤਾਂ ਬਹੁਤ ਮੁਸ਼ਕਲ ਹੈ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਪੱਖ ਤੋਂ ਤੇ ਜਿਹੜੀਆਂ ਦਲੀਲਾਂ ਆ ਰਹੀਆਂ ਨੇ ਕਿ ਇਹਦੇ ਨਾਲ ਜਿਹੜੀਆਂ ਫਰਜ਼ੀ ਵੋਟਾਂ ਫੜੀਆਂ ਜਾਣਗੀਆਂ, ਉਹ ਤੇ ਠੀਕ ਹੈ, ਮੰਨਣਯੋਗ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਮਸਲਾ ਤੇ ਜਿਹੜਾ ਹੈ ਨਾ, ਮਸਲਾ ਤੇ ਦੂਸਰੇ ਪਾਸੇ ਦਾ ਹੈ ਕਿ ਜਿਸ ਮੁਲਕ ਦੇ ਵਿੱਚ ਕੁਝ ਰੁਪਈਆਂ ਦੇ ਵਿੱਚ ਆਧਾਰ ਕਾਰਡ ਦਾ ਡਾਟਾ ਜਿਹੜਾ ਉਹ ਲੀਕ ਕਰ ਦਿੱਤਾ ਜਾਂਦਾ ਜਾਂ ਖਰੀਦ ਲਿਆ ਜਾਂਦਾ, ਜਿਸ ਮੁਲਕ ਦੇ ਵਿੱਚ ਬਹੁਤ ਵਾਰੀ ਇੱਥੋਂ ਤੱਕ ਤੁਸੀਂ ਦੇਖੋ ਕਿ ਪਿਛਲੇ ਦਿਨੀ ਜਿਹੜੇ ਬਹੁਤ ਵੱਡੇ ਲੀਡਰਾਂ ਦਾ ਇਲਾਜ ਹੁੰਦਾ ਇੱਕ ਦਿੱਲੀ ਦੇ ਹਸਪਤਾਲ ਦੇ ਵਿੱਚ, ਬਹੁਤ ਵੱਡੇ ਮਤਲਬ ਕਿ ਜਿਹੜੇ ਲੀਡਰ ਨੇ ਉਹਨਾਂ ਦੀ ਮੈਡੀਕਲ ਹਿਸਟਰੀ ਦਾ ਡਾਟਾ ਜਿਹੜਾ ਉਹ ਹੈਕ ਕਰ ਲਿਆ ਗਿਆ ਸੀਗਾ। ਜਿਸ ਦੇਸ਼ ਦੇ ਵਿੱਚ ਮਤਲਬ ਕਿ ਨਾ ਡਾਟਾ ਸੁਰੱਖਿਅਤ ਹੈ, ਨਾ ਲੈਣਾ ਨਾ ਦੇਣਾ, ਤਾਂ ਉੱਥੇ ਇਹ ਪ੍ਰਾਈਵੇਸੀ ਜਾਂ ਇਹ ਵੋਟ ਵਰਗੀ ਜਿਹੜੀ ਸੈਂਸਿਟੀਵਿਟੀ ਆ ਉਹਨੂੰ ਕਿਵੇਂ ਸੰਭਾਲਿਆ ਜਾਏਗਾ, ਇਹਦਾ ਜ਼ਰੂਰ ਕਿਤੇ ਨਾ ਕਿਤੇ ਖਤਰਾ ਰਹੇਗਾ। ਔਰ ਸਭ ਤੋਂ ਵੱਡੀ ਗੱਲ, ਅੱਗੇ ਇੱਕ ਸਕੈਮ ਜਿਹੜਾ ਹੋ ਚੁੱਕਾ ਹੈ, ਸ਼ਾਇਦ ਇੱਕ ਕੰਪਨੀ ਸੀ ਕੈਂਬਰਿਜ ਐਟਲਾਂਟਿਕਾ ਕੁਛ ਐਸਾ
ਐਟਲੀਟਾ ਪਤਾ ਨਹੀਂ ਕੁਝ ਸੀਗਾ, ਤੁਸੀਂ ਗੂਗਲ ਕਰਕੇ ਦੇਖਣਾ, ਮੈਨੂੰ ਪੂਰਾ ਨਾਮ ਨਹੀਂ ਪਤਾ। ਕਈ ਸਾਲ ਪਹਿਲਾਂ ਅਸੀਂ ਉਹਦੀਆਂ ਖਬਰਾਂ ਕਰਦੇ ਰਹੇ 16-17 ਚ, ਕੈਂਬਰਿਜ ਐਨਾਲਿਟਿਕਾ ਕੁਝ ਐਸਾ ਸੀਗਾ ਉਹਦਾ ਨਾਮ। ਤਾਂ ਮਤਲਬ ਕਿ ਉਹਦੇ ਤੇ ਦੋਸ਼ ਕੀ ਲੱਗਿਆ ਸੀਗਾ ਕਿ ਇਹੀ ਕਿ ਮਤਲਬ ਕਿ ਫੇਸਬੁੱਕ ਨੇ ਹੈਲਪ ਕੀਤੀ ਉਹਨਾਂ ਦੀ ਡਾਟੇ ਦੇ ਥਰੂ। ਤਾਂ ਉਹਦੇ ਚ ਕੀ ਹੋਇਆ ਸੀਗਾ ਕਿ ਦੋਸ਼ ਇਹ ਲੱਗੇ ਸਨ ਕਿ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਗਿਆ। ਹੁਣ ਮਸਲਨ ਜਿੱਦਾਂ ਆਪਾਂ ਦੇਖੀਏ ਆਧਾਰ ਕਾਰਡ ਦੇ ਵਿੱਚ ਗਾਂ ਹੁਣ ਪੈਨ ਕਾਰਡ ਆ ਜਾਂਦਾ ਨਾਲ, ਪੈਨ ਕਾਰਡ ਦੇ ਵਿੱਚ ਤੁਹਾਡੀਆਂ ਸਾਰੀਆਂ ਟ੍ਰਾਂਜੈਕਸ਼ਨਾਂ ਬਹੁਤ ਕੁਝ, ਮਤਲਬ ਕਿ ਜਦੋਂ ਦੇਖ ਲਿਆ ਜਾਂਦਾ ਹੈ ਕਿ ਫੇਸਬੁੱਕ ਤੇ ਕੌਣ ਕੀ ਚਲਾ ਰਿਹਾ, ਉਹ ਕੀ ਸਰਚ ਕਰ ਰਿਹਾ, ਤਾਂ ਉਸ ਹਿਸਾਬ ਨਾਲ ਸਮਝ ਗਏ ਨਾ ਕਿ ਡਾਟਾ ਇਸਤੇਮਾਲ ਹੋ ਜਾਂਦਾ। ਤਾਂ ਗੱਲ ਕਵਰਤੋਂ ਦੀ ਅਲਟੀਮੇਟਲੀ ਕਿ ਬਈ ਕੁਵਰਤੋਂ ਨਾ ਹੋਵੇ। ਠੀਕ ਆ, ਜੇ ਫਰਜ਼ੀਵਾੜਾ ਕਿਤੇ ਰੁਕਦਾ ਹੈ ਤਾਂ ਫਿਰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਗੁਰਪ੍ਰੀਤ ਜੀ, ਕੋਈ ਸਮੱਸਿਆ ਕਿਸੇ ਨੂੰ ਨਹੀਂ ਹੈ ਉਹਦੇ ਨਾਲ। ਪਰ ਜਿਸ ਮੁਲਕ ਦੇ ਵਿੱਚ ਇਹ ਚੀਜ਼ਾਂ ਅੱਗੇ ਵਾਪਰੀਆਂ ਉੱਥੇ ਕਵਰਤੋਂ ਅਤੇ ਸੁਰੱਖਿਆ, ਇਹ ਤੇ ਦੋ ਵੱਡੇ ਮੁੱਦੇ ਰਹਿਣਗੇ ਜੀ ਜੀ। ਸੋ ਵੇਖਦੇ ਹਾਂ ਬਣਦਾ ਕੀ ਹੈ। ਇਸੇ ਤਰ੍ਹਾਂ ਜਦੋਂ ਕੋਈ ਵੀ ਪਹਿਲੀ ਵਾਰੀ ਚੀਜ਼ ਹੁੰਦੀ ਹੈ ਤਾਂ ਉਹਦੇ ਤੇ ਸਵਾਲ ਵੀ ਉੱਠਦੇ ਨੇ, ਤੇ ਇੱਕ ਪੱਖ ਉਹਦਾ ਇਹ ਵੀ ਹੁੰਦਾ ਕਿ ਬਹੁਤ ਸਾਰੇ ਲੋਕ ਉਹਦੇ ਹੱਕ 'ਚ ਵੀ ਨਿੱਤਰਦੇ ਨੇ। ਪਰ ਦੇਖਦੇ ਹਾਂ ਬਣਦਾ ਕੀ ਹੈ ਜੀ। ਪ੍ਰੋਗਰਾਮ ਦਾ ਸਮਾਂ ਇੱਥੇ ਹੀ ਹੁੰਦਾ ਸਮਾਪਤ। ਸੋ ਮਿੰਟੂ ਜੀ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਤੁਹਾਡੇ ਨਾਲ ਖਬਰਾਂ ਤੇ ਸਾਂਝ ਪਾਈ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।